ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤੇ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਤੇ ਇਸ ਟਾਈਮ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 4082722500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚੇਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, ਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾਨੈਲਾ ਵਿੱਚ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਕਰੋ ਨਿੰਮਾ ਸਹੋਤਾ ਹੁਣਾਂ ਨੂੰ ਨੰਬਰ 209-277-1013 2092771013 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 4087227698 ਜਾਂ 4082725200 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਜਿਸ ਦੇ ਵਿੱਚ ਇਹ ਆ ਵੀ ਉਪ ਚੋਣਾਂ ਦੇ ਵਿੱਚ ਕਹਿੰਦੇ ਭਾਜਪਾ ਦਾ ਸੂਪੜਾ ਸਾਫ਼ ਹੋਇਆ। ਜਿਹੜੀਆਂ ਬਾਈ ਇਲੈਕਸ਼ਨਸ ਨੇ ਇਹ ਇਹਨਾਂ ਨੂੰ ਪੁੱਠੀਆਂ ਹੀ ਪੈ ਰਹੀਆਂ ਨੇ। ਵੈਸੇ ਰਾਜਸਥਾਨ ਦੇ ਵਿੱਚੋਂ ਪਤਾ ਸਾਫ਼ ਕਰਾ ਕੇ ਇੱਥੇ ਮੱਧ ਪ੍ਰਦੇਸ਼ ਦੇ ਵਿੱਚ ਆਏ ਤੇ ਇੱਥੇ ਵੀ ਇਹਨਾਂ ਦਾ ਪਤਾ ਸਾਫ਼ ਹੋ ਗਿਆ। ਵੈਸੇ ਇਹ ਦੋਵੇਂ ਸੀਟਾਂ ਜਿਹੜੀਆਂ ਸੀਗੀਆਂ ਉਹ ਕਾਂਗਰਸ ਦੇ ਕੋਲ ਸਨ, ਪਰ ਕਿਉਂਕਿ ਇਹਨਾਂ ਨੇ ਉੱਥੇ ਬਹੁਤ ਜ਼ੋਰ ਲਾਇਆ, ਜਿਹੜਾ ਇਹਨਾਂ ਦਾ ਮੁੱਖ ਮੰਤਰੀ ਆ ਨਾ ਉੱਥੇ ਸ਼ਿਵਰਾਜ ਸਿੰਘ ਚੌਹਾਨ, ਉਹਨੇ ਇਹਨਾਂ ਦੋਹਾਂ ਹਲਕਿਆਂ 'ਚ ਜਾ ਕੇ ਮੇਰੇ ਖਿਆਲ ਦੇ ਨਾਲ ਲਗਭਗ 4 ਦਰਜਨ ਦੇ ਕਰੀਬ ਰੈਲੀਆਂ ਕੀਤੀਆਂ ਨੇ। 4 ਦਰਜਨ ਦੇ ਕਰੀਬ ਮੁੱਖ ਮੰਤਰੀ ਨੇ, ਔਰ ਸਾਰਾ ਆਪਣਾ ਜਿਹੜਾ ਉਹਦਾ ਕੈਬਨਿਟ ਸੀਗਾ ਸਾਰਾ ਬਲ ਸਭ ਇੱਥੇ ਲਾ ਦਿੱਤਾ, ਔਰ 2 ਰਾਤਾਂ ਇਹਨਾਂ ਹਲਕਿਆਂ ਦੇ ਵਿੱਚ ਵੀ ਲਾ ਕੇ ਆਇਆ। ਔਰ ਕਮਾਲ ਦੀ ਗੱਲ ਹੈ, ਜਿੰਨਾ ਪਿੰਡਾਂ 'ਚ ਰਿਹਾ ਉੱਥੋਂ ਵੀ ਹਾਰ ਗਈ ਭਾਜਪਾ। ਖੈਰ ਇਹ ਸੀਟਾਂ ਸੀਗੀਆਂ ਜਿਹੜੀਆਂ 2, ਇੱਕ ਤੇ ਹੈਗੀ ਸੀਗੀ ਮੋਂਗਾਵਲੀ ਦੀ ਸੀਟ ਔਰ ਦੂਸਰੀ ਸੀਗੀ ਕੋਲਾਰਸ ਦੀ ਸੀਟ। ਇਹ ਦੋਵੇਂ ਸੀਟਾਂ ਜਿਹੜੀਆਂ ਭਾਜਪਾ ਹਾਰ ਗਈ ਹੈ। ਵੈਸੇ ਇੱਕ 'ਚ ਭਾਜਪਾ ਨੇ ਬੜੀ ਸਖਤ ਟੱਕਰ ਦਿੱਤੀ ਆ, ਮੇਰੇ ਖਿਆਲ ਦੇ ਨਾਲ ਉਹ 2,000 ਵੋਟ ਤੇ ਹਾਰੇ ਆ। 2124 ਵੋਟਾਂ ਦਾ ਫਰਕ ਸੀਗਾ। ਪਰ ਜਿਹੜੀ ਦੂਸਰੀ ਸੀਟ ਸੀਗੀ ਕੋਲਾਰਸ ਵਾਲੀ, ਉਹਦੇ ਤੇ ਕਾਫੀ ਵੱਡੀ ਲੀਡ ਨਾਲ ਹਾਰੇ ਆ। ਵੈਸੇ ਇਹਨਾਂ ਸੀਟਾਂ ਦੇ ਵਿੱਚ ਟੱਕਰ ਜ਼ਬਰਦਸਤ ਸੀਗੀ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਫਿਰ ਵੀ ਇੱਕ ਸੀਟ ਦੇ ਵਿੱਚ 2,000 ਮਾਰਜਨ ਚਲੋ ਉੱਥੇ ਲਾ ਲਿਆ ਕਿ ਸਖਤ ਟੱਕਰ ਆ, ਪਰ ਦੂਸਰੀ ਸੀਟ ਤੇ 8,000 ਤੋਂ ਵੱਧ ਪਛੜ ਗਏ। ਇਹਦਾ ਮਤਲਬ ਆ ਕਿ ਉੱਥੇ ਮਾਰਜਨ ਕਾਫੀ ਵੱਧ ਗਿਆ। ਪਰ ਇੱਕ ਸੀਟ ਹੋਰ ਵੀ ਹਾਰ ਗਏ ਨਾਲ ਹੀ, ਉੜੀਸਾ ਦੇ ਵਿੱਚ ਬੀਜੇਪੁਰ ਉਪ ਚੋਣ ਹੋਣ ਦੀ ਸੀਗੀ, ਤਾਂ ਉਸ ਚੋਣ ਦੇ ਵਿੱਚ ਵੀ ਇਹਨਾਂ ਨੂੰ ਬਹੁਤ ਕਰਾਰੀ ਮਾਤ ਮਿਲੀ ਆ। ਉੱਥੇ ਤੇ ਇਹਨਾਂ ਦਾ ਉਮੀਦਵਾਰ ਹੈ ਜਿਹੜਾ ਉਹ 41,000 ਤੋਂ ਵੱਧ ਵੋਟਾਂ ਨਾਲ ਹਾਰ ਗਿਆ। ਮਤਲਬ 3 ਜਿਹੜੀਆਂ ਬਾਈ ਇਲੈਕਸ਼ਨ ਸੀਗੀਆਂ, ਤਿੰਨੇ ਦੀਆਂ ਤਿੰਨੇ ਹੀ ਜਿਹੜੀਆਂ ਉਹ ਭਾਰਤੀ ਜਨਤਾ ਪਾਰਟੀ ਹਾਰ ਗਈ ਆ। ਹੁਣ ਰਾਜਸਥਾਨ ਦੇ ਵਿੱਚ ਹਾਰ, ਉਸ ਤੋਂ ਬਾਅਦ ਇੱਧਰ ਹਾਰ, ਔਰ ਸਭ ਤੋਂ ਖਤਰਨਾਕ ਗੱਲ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਉਹ ਇਹ ਆ ਕਿ ਰਾਜਸਥਾਨ 'ਚ ਵੀ ਇਲੈਕਸ਼ਨ ਹੈ, ਮੱਧ ਪ੍ਰਦੇਸ਼ ਦੇ ਵਿੱਚ ਵੀ ਇਲੈਕਸ਼ਨ ਹੈ। ਯਾਨੀ ਇਹ ਸੈਮੀਫਾਈਨਲ ਗਿਣੇ ਜਾ ਰਹੇ ਸੀਗੇ ਕਿ ਸੈਮੀਫਾਈਨਲ ਹੈ। ਇੱਕ ਸੈਮੀਫਾਈਨਲ ਤੇ ਲੂਜ਼ ਫਿਰ ਇਹਨਾਂ ਨੇ ਕਰ ਦਿੱਤਾ ਰਾਜਸਥਾਨ 'ਚ, ਹੁਣ ਦੂਸਰਾ ਸੈਮੀਫਾਈਨਲ ਜਿਹੜਾ ਉਹ ਮੱਧ ਪ੍ਰਦੇਸ਼ ਦੇ ਵਿੱਚ ਵੀ ਲੂਜ਼ ਕਰ ਦਿੱਤਾ। 2 ਰਾਜ ਆ, ਦੋਨੇ ਰਾਜ ਹੀ ਬਹੁਤ ਵੱਡੇ ਆ, ਬਹੁਤ ਵੱਡੀਆਂ ਸਟੇਟਾਂ। ਤਾਂ ਉੱਥੇ ਜੇ ਮੰਨ ਲਓ ਇਹ ਬਾਜੀ ਪਲਟਦੀ ਹੈ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 2019 ਵਾਲਾ ਲੋਕ ਸਭਾ ਦਾ ਇਲੈਕਸ਼ਨ ਹੋਏਗਾ, ਉੱਥੋਂ ਵੀ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਵਿੱਚ ਸਮੀਕਰਨ ਬਦਲ ਜਾਣਗੇ। ਅੱਗੇ ਰਾਜਸਥਾਨ 'ਚ ਜਿੱਦਾਂ ਉਹਨਾਂ ਨੇ 25 ਸੀਟਾਂ ਜਿੱਤੀਆਂ ਸੀਗੀਆਂ, ਤਾਂ ਉਹ ਫਿਰ 25 ਵਾਲਾ ਅੰਕੜਾ ਐਤਕੀ ਨਹੀਂ ਬਣਾਇਆ ਜਾਣਾ, ਜਿਹੋ ਜਿਹੇ ਹਾਲਾਤ ਬਣਦੇ ਪਏ ਆ। ਸੋਚਣ ਵਿਚਾਰਨ ਵਾਲੀ ਗੱਲ ਆ। ਪਰ ਇੱਕ ਚੀਜ਼ ਬੜੀ ਨਾ ਉਹ ਦਿਲਚਸਪ ਆ, ਜਦੋਂ ਉੱਥੇ ਜਿੱਤਦੇ ਆ, ਜਿਵੇਂ ਗੁਜਰਾਤ ਦੇ ਵਿੱਚ ਜਿੱਤ ਗਏ ਡਿਗ ਡਗਾ ਕੇ, ਤੇ ਕਹਿੰਦੇ ਜੀ ਕਿ ਮੋਦੀ ਸਾਹਿਬ ਦੀ ਇਹ ਕਰਾਮਾਤ ਹੈ ਸਾਰੀ। ਪਰ ਹੁਣ ਜਦੋਂ ਹਾਰਦੇ ਆ, ਹੁਣ ਨਹੀਂ ਕੋਈ ਜ਼ਿੰਮੇਵਾਰੀ ਲੈਂਦਾ। ਉਹ ਜਿਵੇਂ ਪੰਜਾਬੀ 'ਚ ਸਾਡੇ ਬੰਦੇ ਕਹਿੰਦੇ ਹੁੰਦੇ ਆ ਨਾ ਕਿ ਗੁੜ ਖਾਣਾ ਤੇ ਗੁਲਗੁਲਿਆਂ ਤੋਂ ਪਰਹੇਜ਼। ਜਦੋਂ ਚੋਣ ਜਿੱਤ ਗਏ ਉਦੋਂ ਤਾਂ ਕਹਿਣਾ ਕਿ ਜੀ ਇਹ ਮੋਦੀ ਸਾਹਿਬ ਦਾ ਕਮਾਲ ਆ। ਅਮਿਤ ਸ਼ਾਹ ਤੇ ਮੋਦੀ ਦੀ ਜੋੜੀ ਸੁਪਰ ਹਿੱਟ ਆ, ਡੁਪਰ ਹਿੱਟ ਆ, ਪਤਾ ਨਹੀਂ ਕਿਆ ਹਿੱਟ ਆ। ਤੇ ਜਦੋਂ ਇਸ ਹਾਰ ਮਿਲਦੀ ਉਦੋਂ ਕੋਈ ਵੀ ਨਹੀਂ ਅੱਗੇ ਆਉਂਦਾ, ਨਾ ਮੋਦੀ ਸਾਹਿਬ, ਨਾ ਯੋਗੀ ਸਾਹਿਬ, ਨਾ ਅਮਿਤ ਸ਼ਾਹ,
ਨਾ ਜੇਤਲੀ ਪਾ, ਇਹ ਵੀ ਨਹੀਂ ਆਉਂਦਾ ਅੱਗੇ। ਸੋ ਇਹ ਇਹਨਾਂ ਦੀ ਇੱਕ ਆਪਣੀ ਚਲਾਕੀ ਹੈ। ਬਹੁਤ ਬਹੁਤ ਜ਼ਿਆਦਾ ਇਸ ਸਮੇਂ ਦਿੱਕਤ ਹੋ ਗਈ ਮੱਧ ਪ੍ਰਦੇਸ਼ ਦੇ ਵਿੱਚ, ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਨੂੰ। ਰਾਜਸਥਾਨ 'ਚ ਤੇ ਹੈ ਹੀ, ਉੱਥੇ ਤਾਂ ਦੇਖੋ ਨਾ ਕਿ ਆਪਸ ਦੇ ਵਿੱਚ ਹੀ ਖੇਡੜੀ ਜਾਂਦੇ ਆ। ਇਹਨਾਂ ਦੇ ਲੀਡਰਾਂ ਨੇ ਚਿੱਠੀ ਤੱਕ ਲਿਖ ਦਿੱਤੀ ਅਮਿਤ ਸ਼ਾਹ ਨੂੰ ਰਾਜਸਥਾਨ 'ਚੋਂ ਕਿ ਜੇ ਬਚਣਾ ਜੀ ਤਾਂ ਵਸੁੰਧਰਾ ਰਾਜੇ ਸਿੰਧੀਆ ਨੂੰ ਪਾਸੇ ਕਰ ਦਿਓ। ਪਰ ਉਹ ਕਹਿੰਦੇ ਕਿ ਹੁਣ ਹਾਰਨਾ ਤੇ ਹੈ, ਵਸੁੰਧਰਾ ਰਾਜੇ ਸਿੰਧੀਆ ਨੂੰ ਪਾਸੇ ਕਰਕੇ ਅਸੀਂ ਕੀ ਕੱਢ ਲਵਾਂਗੇ, ਕਿ ਵਸੁੰਧਰਾ ਰਾਜੇ ਸਿੰਧੀਆ ਤੋਂ ਬਗੈਰ ਉੱਥੇ ਕੋਈ ਲੀਡਰ ਵੀ ਹੈ ਨਹੀਂ ਗਾ ਜਿਹੜਾ ਇਹੋ ਜਿਹੀ ਹਾਰ ਜਿਹੜੀ ਹੈ ਉਹ ਬਰਦਾਸ਼ਤ ਕਰ ਸਕਦਾ ਹੋਵੇ। ਸੋ ਇਹ ਉੱਥੋਂ ਦੇ ਸਮੀਕਰਨ ਹੈ ਕਿ ਵਸੁੰਧਰਾ ਰਾਜੇ ਸਿੰਧੀਆ ਤੋਂ ਬਿਨਾਂ ਇਹਨਾਂ ਕੋਲ ਹੋਰ ਕੋਈ ਚਿਹਰਾ ਵੀ ਨਹੀਂ। ਹਾਰੋਗੇ ਜਿੱਤੋਗੇ ਉਹਦੇ ਨਾਲ ਜਾਣਾ ਤੋਂ। ਮੱਧ ਪ੍ਰਦੇਸ਼ ਦੇ ਵਿੱਚ ਵੀ ਠੀਕ ਇਸੇ ਤਰ੍ਹਾਂ ਹੀ ਆ, ਉੱਥੋਂ ਵੀ ਜਿਹੜੇ ਸੰਕੇਤ ਮਿਲੇ ਆ। ਮੈਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੇ ਮੱਥੇ ਤੇ ਪਸੀਨਾ ਜ਼ਰੂਰ ਆਏਗਾ। ਉੱਦਾਂ ਭਾਵੇਂ ਲੋਕਾਚਾਰੀ ਲਈ ਉਹ ਮੱਥੇ ਤੇ ਰੁਮਾਲ ਰੱਖ ਕੇ ਲੁਕਾ ਲੈਣ, ਪਰ ਪਸੀਨਾ ਤੇ ਜ਼ਰੂਰ ਆਇਆ ਹੋਊਗਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਪੀ ਚਿਦੰਬਰਮ ਦਾ ਮੁੰਡਾ ਕਾਰਤੀ ਚਿਦੰਬਰਮ CBI ਵੱਲੋਂ ਗ੍ਰਿਫਤਾਰ। ਦੇਖੋ ਇਹ ਜਿਹੜਾ ਮਸਲਾ ਸੀਗਾ ਨਾ, ਉਹ ਬੜੇ ਲੰਮੇ ਸਮੇਂ ਤੋਂ ਲਟਕਦਾ ਪਿਆ ਵਾ। ਉਹਦਾ ਜਿਹੜਾ ਪੀ ਚਿਦੰਬਰਮ ਹੈ, ਪੀ ਚਿਦੰਬਰਮ ਦਾ ਵੀ ਇੱਕ ਆਪਣਾ ਇਤਿਹਾਸ ਹੈ ਛੋਟਾ ਜਿਹਾ। ਇੱਕ ਕੰਪਨੀ ਦਾ ਜਿਹੜੇ ਹੁੰਦੇ ਆ ਨਾ ਬੋਰਡ ਆਫ ਡਾਇਰੈਕਟਰ ਦੇ ਵਿੱਚ ਅਧਿਕਾਰੀ ਡਾਇਰੈਕਟਰ ਜਿਹੜੇ ਹੁੰਦੇ ਆ, ਉਹ ਸੀਗਾ। ਔਰ ਜਦੋਂ ਇਹ ਕੈਬਨਿਟ ਮੰਤਰੀ ਬਣਿਆ ਤੇ ਉਸੇ ਕੰਪਨੀ ਨੇ ਅਧਿਕਾਰਤ ਤੌਰ ਤੇ ਬਿਆਨ ਵੀ ਦਿੱਤਾ ਸੀ। ਔਰ ਉਹ ਕੰਪਨੀ ਹੈ ਜਿਹਦੇ ਤੇ ਦੋਸ਼ ਲੱਗਦਾ ਕਿ ਅੱਧਾ ਭਾਰਤ ਚੂਸ ਕੇ ਤੇ ਬਾਹਰਲੇ ਦੇਸ਼ ਨੂੰ ਨਿਕਲ ਗਈ ਆ, ਬਾਹਰਲੇ ਦੇਸ਼ ਦੇ ਵਿੱਚ ਹੁਣ ਕੰਮ ਕਰਦੀ ਹੈ। ਖੈਰ ਇਹੋ ਜਿਹਾ ਕੰਮ ਚੱਲਦਾ। ਪਰ ਇਹਦੇ ਮੁੰਡੇ ਦਾ ਇਤਿਹਾਸ ਇਹ ਤੋਂ ਵੀ ਦਿਲਚਸਪ ਆ। ਪੀ ਚਿਦੰਬਰਮ ਦਾ ਜਿਹੜਾ ਮੁੰਡਾ ਕਾਰਤੀ ਚਿਦੰਬਰਮ, ਜਿਹਨੂੰ ਅੱਜ ਫੜਿਆ, ਵੈਸੇ ਉਹ ਲੰਡਨ ਤੋਂ ਆ ਰਿਹਾ ਸੀਗਾ, ਏਅਰਪੋਰਟ ਤੇ ਉਹਨੂੰ ਚੁੱਕ ਲਿਆ, CBI ਵਾਲੇ ਲੈ ਗਏ, ਕੋਰਟ 'ਚ ਉਹਨੂੰ ਪੇਸ਼ ਕਰ ਦਿੱਤਾ, 1 ਦਿਨ ਦਾ ਰਿਮਾਂਡ ਮਿਲ ਗਿਆ। ਮਾਮਲਾ ਕੀ ਹੈ ਤੁਹਾਨੂੰ ਯਾਦ ਹੋਣਾ, ਇੱਕ ਬਹੁਤ ਹਾਈ ਪ੍ਰੋਫਾਈਲ ਮਰਡਰ ਹੋਇਆ ਸੀਗਾ ਇੱਥੇ ਇੱਕ ਕੁੜੀ ਦਾ, ਔਰ ਉਸ ਕੁੜੀ ਦੇ ਮਰਡਰ ਦਾ ਦੋਸ਼ ਲੱਗਾ ਸੀਗਾ ਉਹਦੀ ਮਾਂ ਤੇ, ਜਿਹਦਾ ਨਾਮ ਸੀਗਾ ਇੰਦਰਾਨੀ ਮੁਖਰਜੀ। ਸੋ ਪੀਟਰ ਮੁਖਰਜੀ ਔਰ ਇੰਦਰਾਨੀ ਮੁਖਰਜੀ ਇਹ ਜੋੜੀ ਜਿਹੜੀ ਹੈ ਕਿਸੇ ਸਮੇਂ ਮੀਡੀਆ 'ਚ ਛਾਈ ਹੋਈ ਸੀਗੀ। ਇਹਨਾਂ ਦਾ ਜਿਹੜਾ ਸਟਾਰ ਨੈਟਵਰਕ ਸੀਗਾ ਬਹੁਤ ਪ੍ਰਭਾਵਸ਼ਾਲੀ ਸੀਗਾ। ਤਾਂ ਉਸ ਸਮੇਂ ਦੱਸਦੇ ਆ ਕਿ ਜਦੋਂ ਇਹਨਾਂ ਦਾ INX ਨੈਟਵਰਕ ਚੱਲਦਾ ਹੁੰਦਾ ਸੀ, ਕਈ ਚੈਨਲ ਚੱਲਦੇ ਹੁੰਦੇ ਸੀ ਉਹਦੇ ਵਿੱਚ, ਤਾਂ ਇਹਨਾਂ ਨੇ ਜਿਹੜੀ ਫੋਰਨ ਇਨਵੈਸਟਮੈਂਟ ਲਿਆਉਣੀ ਸੀਗੀ ਉਹਦੇ ਲਈ ਅੜਿੱਕੇ ਦੂਰ ਕਰਨ ਵਾਸਤੇ ਇਹ ਪੀ ਚਿਦੰਬਰਮ ਨੂੰ ਮਿਲੇ ਸਨ। ਪੀ ਚਿਦੰਬਰਮ ਕਹਿੰਦਾ ਕਿ ਏਦਾਂ ਦੇ ਕੰਮ ਮੈਂ ਨਹੀਂ ਦੇਖਦਾ, ਮਾਫ਼ ਕਰਨਾ, ਮੇਰਾ ਮੁੰਡਾ ਦੇਖਿਆ ਕਰਦਾ। ਤਾਂ ਫਿਰ ਉਹ ਇਨਵੈਸਟਮੈਂਟ ਸੈਟਿੰਗ ਕਰਕੇ ਜਿਹੜੀ 3-4 ਕਰੋੜ ਦੀ ਮਨਜ਼ੂਰ ਹੋਈ ਸੀਗੀ, ਉਹ ਇਨਵੈਸਟਮੈਂਟ 3-4 ਕਰੋੜ ਦੀ ਥਾਂ ਤੇ ਦੱਸਦੇ ਕਿ 350 ਕਰੋੜ ਤੱਕ ਦੀ ਕਰ ਲਈ ਗਈ ਸੀਗੀ ਜੀ। ਕਿਉਂਕਿ ਜਿਹੜਾ ਕਾਰਤੀ ਚਿਦੰਬਰਮ ਹੈ, ਦੋਸ਼ਾਂ ਅਨੁਸਾਰ ਉਸ ਬੰਦੇ ਨੇ ਇਹ ਕੰਮ ਕਰਵਾਉਣ ਲਈ ਰਿਸ਼ਵਤ ਲਈ ਸੀਗੀ ਔਰ ਪਹਿਲਾਂ ਤੇ ਮੰਨੇ ਨਹੀਂ। ਹੁਣ ਕਿਉਂਕਿ ਇੰਦਰਾਨੀ ਮੁਖਰਜੀ ਦੀ ਜੇਲ੍ਹ ਦੇ ਵਿੱਚ ਆ, ਉਹਨੇ ਜਾ ਕੇ 164 CRPC ਦੇ ਬਿਆਨ ਦਰਜ ਕਰਵਾ ਦਿੱਤੇ ਆ ਮੈਜਿਸਟਰੇਟ ਦੇ ਸਾਹਮਣੇ। ਹੁਣ ਰਸਤਾ ਖੁੱਲ ਗਿਆ ਦੀ ਗ੍ਰਿਫਤਾਰੀ ਦਾ। ਔਰ ਇਹ ਤੇ ਮੰਨਦੇ ਆ ਕਿ ਸਾਡੇ ਕੋਲ ਸਬੂਤ ਹੈ ਨਹੀਂ ਗਾ, ਕਾਂਗਰਸ ਵਾਲੇ ਵੀ ਮੰਨਦੇ ਸਾਡੇ ਖਿਲਾਫ ਕੋਈ ਸਬੂਤ ਹੈ ਨਹੀਂ ਗਾ। ਇਹ ਪੀ ਚਿਦੰਬਰਮ ਹੋਰੀ ਜਾਂ ਇਹਦੇ ਮੁੰਡੇ ਕਾਰਤੀ ਚਿਦੰਬਰਮ ਹੋਰੀ ਕਹਿੰਦੇ ਆ ਕਿ ਸਾਡੇ ਖਿਲਾਫ ਕੋਈ ਸਬੂਤ ਹੈ ਨਹੀਂ ਗਾ। ਪਰ ਅੱਜ ਜੋ ਚੀਜ਼ਾਂ ਜਿਹੜੀਆਂ NDTV ਨੇ ਦਿਖਾਈਆਂ ਉਹ ਸਭ ਕੁਛ ਆ ਕਿ ਇਸ ਕਾਰਤੀ ਚਿਦੰਬਰਮ ਦੇ ਖਾਤੇ 'ਚ 3 ਕਰੋੜ ਤੋਂ ਵੱਧ ਦੀ ਰਕਮ ਜਿਹੜੀ ਹੈ ਉਹ ਟ੍ਰਾਂਸਫਰ ਹੋਈ ਹੈ। ਔਰ ਇੰਦਰਾਨੀ ਮੁਖਰਜੀ ਦੀ ਉਹਨਾਂ ਦੀ ਕੰਪਨੀ ਦੇ ਮਾਰਫਤ ਜੀ 2 ਕੰਪਨੀਆਂ ਸੀਗੀਆਂ ਕਾਰਤੀ ਚਿਦੰਬਰਮ ਦੀਆਂ, ਜਿਨ੍ਹਾਂ ਦੇ ਖਾਤਿਆਂ 'ਚ ਉਹ ਰਕਮ ਜਿਹੜੀ ਹੈ ਉੱਥੇ ਤਬਾਦਲਾ ਹੋਇਆ, ਉਸ ਰਕਮ ਦਾ ਤਬਦੀਲੀ ਹੋਈ ਹੈ। ਔਰ ਦੂਜੀ ਚੀਜ਼ ਇਹ ਆ ਕਿ ਇੰਦਰਾਨੀ ਮੁਖਰਜੀ ਨੇ ਆਪ ਆਪਣੇ ਬਿਆਨ ਦੇ ਵਿੱਚ ਮੰਨਿਆ ਕਿ ਇਹਨਾਂ ਦੇ ਨਾਲ ਮੇਰੀਆਂ ਮੀਟਿੰਗਾਂ ਹੋਈਆਂ ਸੀ ਔਰ ਹੋਟਲ ਦਾ ਵੀ ਉਹਨੇ ਨਾਂ ਲੈ ਦਿੱਤਾ। ਯਾਨੀ ਸਾਰਾ ਕੁਛ ਹੈ ਜਿਹੜਾ ਉਹ ਹੁਣ ਸਾਫ਼ ਹੋ ਗਿਆ ਸੀਗਾ। ਉਸ ਤੋਂ ਬਾਅਦ ਇਹਦੀ ਗ੍ਰਿਫਤਾਰੀ ਜਿਹੜੀ ਹੈ ਬੜੀ ਆਸਾਨ ਹੋ ਗਈ CBI ਲਈ। ਹੁਣ ਬਾਪ ਵਕੀਲ ਆ, ਮੁੰਡਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਉਹਦਾ ਕਲਾਇੰਟ ਬਣ ਗਿਆ, ਦੇਖੋ ਕੀ ਬਣਦਾ। ਪਰ ਦੂਜੇ ਪਾਸੇ ਦੇਖੋ ਜਿੱਦਾਂ ਇਹਨਾਂ ਦੇ ਕੋਲ ਕੋਈ ਕੁਛ ਕਹਿਣ ਲਈ ਹੈ ਨਹੀਂ ਸੀਗਾ ਭਾਰਤੀ ਜਨਤਾ ਪਾਰਟੀ ਕੋਲ, ਤੇ ਹੁਣ ਨਰਿੰਦਰ ਮੋਦੀ ਨੂੰ ਇੱਕ ਹੋਰ ਜੁਮਲਾ ਮਿਲ ਜਾਣਾ ਕਿ ਦੇਖੋ मैंने भ्रष्टाचार के खिलाफ कितनी बड़ी जंग लड़ी है, कांग्रेसियों को मैंने अंदर डाल दिया, ਉਹ ਜੁਮਲਾ ਕਰ ਲਵੇਗਾ। ਪਰ ਇੱਕ ਚੀਜ਼ ਇੱਥੇ ਇਹ ਵੀ ਦੇਖਣ ਵਾਲੀ ਹੈ ਕਿ ਇੰਦਰਾਨੀ ਮੁਖਰਜੀ ਆਪਣੀ ਧੀ ਦੇ ਮਰਡਰ ਦੇ ਕੇਸ ਦੇ ਵਿੱਚ ਜੇਲ੍ਹ ਦੇ ਅੰਦਰ ਆ, ਔਰ ਜਿਹੜਾ ਬੰਦਾ ਕਤਲ ਦੇ ਕੇਸ ਦੇ ਵਿੱਚ ਫਸਿਆ ਹੋਵੇ ਤਾਂ ਉਹਦੇ ਨਾਲ ਡੀਲ ਕਰਨੀ ਵੀ ਬੜੀ ਸੌਖੀ ਹੁੰਦੀ ਹੈ।
ਇਹ ਹੁਣ ਡੀਲ ਆ ਜਾਂ ਫਿਰ ਡੀਲ ਡੌਲ ਵਾਲਾ ਕੰਮ ਆ, CBI ਨੇ ਡੀਲ ਡੌਲਾ ਦਿਖਾਇਆ ਜਾਂ ਕੋਈ ਡੀਲ ਵਾਲਾ ਕੰਮ ਹੈ, ਇਹ ਕੁਛ ਨਹੀਂ ਕਿਹਾ ਜਾ ਸਕਦਾ। ਪਰ ਚਰਚੇ ਕਈ ਕਿਸਮ ਦੇ ਆ। ਬਹਰਹਾਲ ਪੀ ਚਿਦੰਬਰਮ ਦੀਆਂ ਔਰ ਉਹਦੇ ਮੁੰਡੇ ਕਾਰਤੀ ਚਿਦੰਬਰਮ ਦੀਆਂ ਮੁਸ਼ਕਿਲਾਂ ਜਿਹੜੀਆਂ ਖਾਸੀਆਂ ਵੱਧ ਗਈਆਂ, ਔਰ ਇਹਦੇ ਵਿੱਚ ਕਾਂਗਰਸ ਪਾਰਟੀ ਦਾ ਵੀ ਕਿਤੇ ਨਾ ਕਿਤੇ ਨੁਕਸਾਨ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇੱਕ ਜੁਮਲਾ ਕਰ ਲੈਣਗੇ, ਇਹਨਾਂ ਦਾ IT ਸੈੱਲ ਕਈ ਤਰ੍ਹਾਂ ਦੀਆਂ ਤਸਵੀਰਾਂ ਬਣਾ ਲੂਗਾ, ਔਰ ਮੋਦੀ ਸਾਹਿਬ ਤੇ ਤੁਹਾਨੂੰ ਪਤਾ ਟਵੀਟ ਕਰਨ ਲੱਗਿਆ ਮਿੰਟ ਮਾਰਦੇ, ਸ਼ਾਇਦ ਉਹਨਾਂ ਤੱਕ ਇਹ ਸੂਚਨਾ ਨਹੀਂ ਪਹੁੰਚੀ, ਬਹੁਤ ਜਲਦੀ ਸ਼ਾਇਦ ਹੋ ਸਕਦਾ ਟਵੀਟ ਵੀ ਕਰ ਦੇਣ, ਨਹੀਂ ਤਾਂ ਰੈਲੀਆਂ ਦੇ ਵਿੱਚ ਇਹ ਢਾਟਰਾ ਵੀ ਜ਼ਰੂਰ ਲੱਭਣਗੇ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਸੁੱਚਾ ਸਿੰਘ ਲੰਗਾਹ ਦੇ ਮਾਮਲੇ ਦੇ ਵਿੱਚ ਆਇਆ ਨਾਟਕੀ ਮੋੜ। ਦੇਖੋ ਇਹ ਇੰਡੀਆ ਦੇ ਵਿੱਚ ਆਮ ਚੀਜ਼ਾਂ ਨੇ ਕਿ ਇੱਕ ਕੇਸ ਜਿਹੜਾ ਉਹ ਬਹੁਤ ਹਾਈ ਪ੍ਰੋਫਾਈਲ ਬਣਦਾ ਤੇ ਮੁੜ ਕੇ ਉਹਦਾ ਕੱਖ ਵੀ ਨਹੀਂ ਬਣਦਾ। ਮੋਗੇ ਵਾਲਾ ਉਹ ਐਕਸੀਡੈਂਟ ਤੁਹਾਨੂੰ ਯਾਦ ਹੈ ਨਾ, ਜਦੋਂ ਕੁੜੀ ਮਰ ਗਈ ਸੀ ਬੱਸ ਥੱਲੇ ਆ ਕੇ, ਔਰ ਉਹਦੇ ਚ ਕੀ ਹੋਇਆ ਸੀਗਾ, ਸਾਰਾ ਪੰਜਾਬ ਉਬਲ ਪਿਆ ਸੀਗਾ, ਮੋਗਾ ਬਿਲਕੁਲ ਜਾਮ ਹੋ ਗਿਆ ਸੀ, ਜ਼ਿੰਦਗੀ ਰੋਕੀ ਸੀਗੀ। ਤਾਂ ਅੰਤ ਚ ਕੀ ਹੋਇਆ ਸੀ ਇਸ ਕੇਸ ਚ, ਮਾਂ ਕਹਿੰਦੀ ਮੇਰੀ ਤੇ ਅੱਖ ਲੱਗੀ ਸੀ, ਮੈਂ ਤਾਂ ਕੁਛ ਵੇਖਿਆ ਹੀ ਨਹੀਂ। ਜਿਹੜੀ ਮਾਂ ਨੇ ਜਾ ਕੇ ਪਰਚਾ ਦਰਜ ਕਰਵਾਇਆ ਸੀਗਾ ਕਿ ਮੇਰੀ ਧੀ ਨੂੰ ਚੱਲਦੀ ਬੱਸ ਦੇ ਵਿੱਚੋਂ ਸੁੱਟਿਆ ਗਿਆ, ਜਿਹੜੀ ਕਹਿੰਦੀ ਸੀ ਧੀ ਨੂੰ ਚੱਲਦੀ ਬੱਸ ਚੋਂ ਸੁੱਟਿਆ ਗਿਆ, ਜਦੋਂ ਉਹਦੇ ਘਰ ਦੇ ਵਿੱਚ ਨੋਟਾਂ ਵਾਲਾ ਬੈਗ ਸੁੱਟਿਆ ਗਿਆ, ਕਹਿੰਦੀ ਮੇਰੀ ਅੱਖ ਲੱਗੀ ਸੀ। ਧੀ ਦੀ ਆਤਮਾ ਪਤਾ ਨਹੀਂ ਕਿੰਨੀ ਕਲਪਦੀ ਹੋਊਗੀ। ਤੇ ਆਹੀ ਚੀਜ਼ਾਂ ਜਿਹੜੀਆਂ ਨੇ ਉਹ ਆਮ ਤੌਰ ਤੇ ਵਾਪਰ ਜਾਂਦੀਆਂ। ਦੂਜੇ ਪਾਸੇ ਵੀ ਲੰਗਾਹ ਵਾਲੇ ਕੇਸ ਦੇ ਵਿੱਚ ਵੀ ਅੱਜ ਇਸੇ ਤਰ੍ਹਾਂ ਦਾ ਇੱਕ ਕੂਣੀ ਮੋੜ ਕੱਟਿਆ ਗਿਆ। ਜਿਸ ਬੀਬੀ ਨੇ ਦੋਸ਼ ਲਾਇਆ ਸੀਗਾ ਕਿ ਮੇਰੇ ਨਾਲ ਇਹ ਬੰਦਾ ਜ਼ਬਰ ਜਨਾਹ ਕਰਦਾ ਰਿਹਾ, ਜ਼ਬਰਦਸਤੀ ਧਮਕੀ ਦੇ ਕੇ ਇੰਨਾ ਚਿਰ ਇਹ ਕਰਦਾ ਰਿਹਾ, ਉਹ ਕਰਦਾ ਰਿਹਾ, ਉਸ ਬੀਬੀ ਨੇ ਇਹ ਕਹਿ ਕੇ ਸਭ ਨੂੰ ਅੱਜ ਸਖਤੀ ਚ ਲਿਆ ਦਿੱਤਾ, ਹੈਰਾਨ ਕਰ ਦਿੱਤਾ, ਸੋਚਾਂ ਚ ਪਾ ਦਿੱਤਾ ਕਿ ਮੇਰੇ ਨਾਲ ਕੱਖ ਵੀ ਨਹੀਂ ਹੋਇਆ, ਇੱਥੋਂ ਤੱਕ ਕਿ ਵੀਡੀਓ ਦੇ ਵਿੱਚ ਵੀ ਮੈਂ ਨਹੀਂ ਆ। ਔਰ ਤੀਜੀ ਚੀਜ਼ ਇਹ ਆ ਕਿ ਮੈਂ ਤੇ FIR ਤੇ ਦਸਤਖਤ ਹੀ ਨਹੀਂ ਕੀਤੇ, ਮੇਰੇ ਤੇ ਸਾਈਨ ਹੀ ਹੈ ਨਹੀਂ ਕਿਸੇ ਸ਼ਿਕਾਇਤ ਤੇ, ਇਹਦੇ ਐਵੇਂ ਚੱਕੀ ਫਿਰਦੇ ਪਲੰਦਾ। ਉੱਥੇ ਸਾਰੇ ਹੈਰਾਨ ਹੋ ਗਏ ਕੋਰਟ ਦੇ ਵਿੱਚ ਕਿ ਇਹ ਕੀ ਬਣ ਗਿਆ, ਭਾਣਾ ਕੀ ਵਰਤ ਗਿਆ। ਸੋ ਭਾਣਾ ਜਿਹੜਾ ਵਰਤਣਾ ਸੀ ਉਹ ਵਰਤ ਗਿਆ। ਹੁਣ ਅੱਗੇ ਦੇਖੋ ਕੀ ਬਣਦਾ। ਪਰ ਸੁੱਚਾ ਸਿੰਘ ਲੰਗਾਹ ਲਈ ਮੈਂ ਸਮਝਦਾ ਕਿ ਬਹੁਤ ਵੱਡੀ ਰਾਹਤ ਆ। ਇੱਕ ਤਰ੍ਹਾਂ ਨਾਲ ਇਹ ਕਹਿ ਲਈਏ ਕਿ ਕੇਸ ਜਿਹੜਾ ਉਹ ਇਸ ਸਮੇਂ ਬਿਲਕੁਲ ਮੁੱਦੇ ਡਿੱਗ ਚੁੱਕਾ। ਜ਼ਮਾਨਤ ਬੜੀ ਈਜ਼ੀਲੀ ਮਿਲ ਸਕਦੀ ਹੈ ਅਤੇ ਜਿਹੜੀ ਪ੍ਰਮੁੱਖ ਗਵਾਹੀ ਹੁੰਦੀ ਹੈ, ਮੁਲਤਾਨੀ ਗਵਾਹੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜੇ ਉਹ ਬੰਦੇ ਦੇ ਹੱਕ 'ਚ ਹੋ ਜਾਵੇ ਤਾਂ ਉਹਨਾਂ ਬਿਆਨਾਂ ਦੇ ਆਧਾਰ ਤੇ ਜ਼ਮਾਨਤ ਮਿਲ ਜਾਂਦੀ ਬੰਦੇ ਨੂੰ, ਕਿਉਂਕਿ ਕੇਸ ਉੱਥੋਂ ਹੀ ਸਾਫ਼ ਹੋ ਜਾਂਦਾ। ਤੇ ਨਹੀਂ ਤਾਂ ਮੇਰੇ ਖਿਆਲ ਦੇ ਨਾਲ ਕੇਸ ਬਹੁਤ ਜਲਦੀ ਡਿਸਚਾਰਜ ਵੀ ਹੋ ਸਕਦਾ, ਕਿਉਂਕਿ ਅੱਗੇ ਇੱਕ ਤਰੀਕ ਪਈ ਹੈ। ਜੇ ਉਸ ਤਰੀਕ ਤੇ ਉਹ ਬੀਬੀ ਆਪਣੇ ਇਸ ਬਿਆਨ ਤੇ ਕਾਇਮ ਰਹਿੰਦੀ ਹੈ ਕਿ ਮੇਰੇ ਨਾਲ ਕੱਖ ਨਹੀਂ ਹੋਇਆ, ਵੀਡੀਓ 'ਚ ਮੈਂ ਹੈ ਨਹੀਂ ਗੀ, ਤਾਂ ਫਿਰ ਮੇਰੇ ਖਿਆਲ ਦੇ ਨਾਲ ਸਭ ਕੁਛ ਹੈ ਜਿਹੜਾ ਉਹ ਉਲਟ ਪੁਲਟ ਜਾਣਾ। ਸੁੱਚਾ ਸਿੰਘ ਲੰਗਾਹ ਅੱਜ ਥੋੜਾ ਜਿਹਾ ਕਾਇਮ ਹੋਇਆ, ਕਹਿੰਦਾ ਜੀ ਮੈਂ ਤੇ ਦਿਲ ਦਾ ਮਰੀਜ਼ ਹੋ ਗਿਆ ਇਸ ਕੇਸ ਦੇ ਵਿੱਚ, ਔਰ ਮੇਰਾ ਤੇ ਇਲਾਜ ਵੀ ਨਹੀਂ ਪੂਰਾ ਹੋਣ ਦਿੱਤਾ। ਵੈਸੇ ਕਹਿੰਦੇ ਕਿ ਦਿਲ ਦਾ ਮਰੀਜ਼ ਤੇ ਕਾਫੀ ਪੁਰਾਣਾ ਸੀਗਾ। ਸੋ ਉਹ ਕਹਿੰਦਾ ਕਿ ਮੇਰਾ ਤੇ ਇਲਾਜ ਵੀ ਨਹੀਂ ਹੋਣ ਦਿੱਤਾ, ਚੱਕ ਕੇ ਉੱਥੋਂ PGI 'ਚ ਮੈਨੂੰ ਜੇਲ੍ਹ 'ਚ ਲੈ ਜਾਂਦਾ ਇਹਨਾਂ ਨੇ, ਪਰ ਮੈਨੂੰ ਕਾਨੂੰਨ ਤੇ ਭਰੋਸਾ। ਉਹਨੂੰ ਅੱਜ ਕਾਨੂੰਨ ਤੇ ਪੂਰੀ ਤਰ੍ਹਾਂ ਭਰੋਸਾ ਹੋ ਗਿਆ ਕਿ ਕਾਨੂੰਨ ਹੁਣ ਸ਼ਾਇਦ ਮੇਰੀ ਜਾਨ ਛੱਡ ਦਊਗਾ। ਇਹਦੇ ਵਿੱਚ ਹੁਣ ਅੱਗੇ ਮਾਰਚ ਮਹੀਨੇ ਦੀ ਤਰੀਕ ਪਈ ਹੈ, ਮੇਰੇ ਖਿਆਲ ਦੇ ਨਾਲ ਮੇਰੇ ਕੋਲ ਪੱਕੀ ਅਪਡੇਟ ਨਹੀਂ ਕਿ ਕਿੰਨੀ ਤਰੀਕ ਆ, ਪਰ ਲੱਗਦਾ ਹੈ ਕਿ ਮਾਰਚ ਦੀ ਤਰੀਕ ਪਈ ਆ ਹੁਣ, ਕਿਉਂਕਿ ਮਹੀਨਾ ਹੀ ਖਤਮ ਹੋ ਗਿਆ, ਮਾਰਚ ਦੀ ਤਰੀਕ ਪਊਗੀ। ਤਾਂ ਅੱਗੇ ਚੱਲ ਕੇ ਇਸ ਕੇਸ ਦਾ ਜੇ ਇੱਥੇ ਇਹੀ ਬਿਆਨ ਰਹਿੰਦੇ ਆ ਤਾਂ ਫਿਰ ਮੇਰੇ ਖਿਆਲ ਦੇ ਨਾਲ ਫੈਸਲਾ ਹੋ ਚੁੱਕਾ। ਔਰ ਦੂਜੀ ਚੀਜ਼ ਇਹ ਆ ਕਿ ਵੀ ਆਸਾਨੀ ਦੇ ਨਾਲ ਫੈਸਲਾ ਨਹੀਂ ਹੋਣਾ ਚਾਹੀਦਾ। ਇਹ ਕਾਨੂੰਨ ਆ, ਅਦਾਲਤਾਂ ਨੇ ਇੱਕ ਤਮਾਸ਼ਾ ਬਣਾ ਰੱਖਿਆ ਲੋਕਾਂ ਨੇ। ਤੁਸੀਂ ਜਦੋਂ ਚਾਹੋ ਮੁਕੱਦਮਾ ਦਰਜ ਕਰੋ, ਜਦੋਂ ਚਾਹੋ ਕਿਸੇ ਬੰਦੇ ਨੂੰ ਜੇਲ੍ਹ 'ਚ ਭਿਜਵਾ ਦਿਓ। ਮਾਫ਼ ਕਰਨਾ, ਸੁੱਚਾ ਸਿੰਘ ਲੰਗਾਹ ਦੀ ਕੋਈ ਛੱਡੀ ਕਿਸੇ ਪਾਸੇ ਇੱਜ਼ਤ, ਮਿੱਟੀ ਹੋ ਗਿਆ ਉਹ ਬੰਦਾ। ਬੇਸ਼ੱਕ ਉਹਦੇ ਨਾਲ ਦੇ ਕਹਿ ਵੀ ਦੇਣ ਜਦੋਂ ਚਲੇ ਗਿਆ ਕਿ ਘਿਓ ਡੁੱਲਾ ਥਾਲ ਨਾ ਮਿਹਣਾ ਨਾ ਗਾਲ, ਬੇਸ਼ੱਕ ਉਹਦੇ ਸਾਥੀ ਇਹ ਗੱਲ ਕਹਿ ਦੇਣਾ, ਪਰ ਜਿਹੜੀ ਤੋਏ ਤੋਏ ਸੋਸ਼ਲ ਮੀਡੀਆ ਤੇ ਹੋਈ ਆ ਉਹ ਮੁੜਨੀ ਥੋੜ੍ਹੀ ਆ। ਪਰ ਇਹ ਤਮਾਸ਼ਾ ਕਿ ਇੱਕ ਵਾਰੀ ਤੁਸੀਂ ਜਾ ਕੇ ਪਰਚਾ ਦਰਜ ਕਰ ਲੈਂਦੇ ਹੋ, ਫਿਰ ਦੂਜੀ ਵਾਰ ਜਾ ਕੇ ਤੁਸੀਂ ਬੰਦੇ ਨੂੰ ਅੰਦਰ ਕਰਾ ਦਿੰਦੇ ਹੋ, ਤੀਜੀ ਵਾਰ ਤੁਸੀਂ ਬਹੁਤ ਸਾਰੀਆਂ ਖਬਰਾਂ ਲਵਾ ਦਿੰਦੇ ਹੋ, ਚੌਥੀ ਵਾਰ ਜਦੋਂ ਵਾਰੀ ਆਉਂਦੀ ਹੈ ਗਵਾਹੀ ਦੇਣ ਦੀ ਤੁਸੀਂ ਕਹਿੰਦੇ ਹੋ ਕਿ ਅਸੀਂ ਕਿ ਵੇਖਿਆ ਹੀ ਕੱਖ ਨਹੀਂ, ਸਾਡੇ ਨਾਲ ਤਾਂ ਹੋਇਆ ਹੀ ਕੱਖ ਨਹੀਂ। ਤੇ ਇਹ ਤੇ ਤਮਾਸ਼ਾ ਬਣ ਗਿਆ ਨਾ। ਇਸ ਬੀਬੀ ਤੇ ਮੇਰੇ ਖਿਆਲ ਦੇ ਨਾਲ ਉਲਟੀ ਕਾਰਵਾਈ ਹੋਣੀ ਚਾਹੀਦੀ ਆ।
ਜਿਸ ਤਰੀਕੇ ਨਾਲ ਮੁੱਕਰਦੀ ਪਈ ਆ, ਕਦੇ ਇਸ ਤਰ੍ਹਾਂ ਹੋ ਸਕਦਾ ਕਿ ਕੋਈ ਏਡਾ ਹਾਈ ਪ੍ਰੋਫਾਈਲ ਮਾਮਲਾ ਹੋਵੇ ਰਾਜ ਕਰਨਵੀਰ ਸਿੰਘ ਜੀ ਤੁਹਾਡੇ ਮੰਨਣ ਚ ਆਉਂਦਾ ਕਿ ਪੁਲਿਸ ਵਾਲੇ ਉੱਥੇ ਸ਼ਿਕਾਇਤ ਤੇ ਕਿਸੇ ਦੀ ਉੱਥੋਂ ਸਾਈਨ ਵੀ ਨਾ ਮਰਵਾਉਣਗੇ, ਕੋਈ ਗੀ ਵੀ ਨਾ ਮਰਵਾਉਣਗੇ? ਦੱਸੋ, ਕਦੇ ਹੋ ਸਕਦਾ? ਸੋ ਜੇ ਕਹਿੰਦੀ ਆ ਕਿ ਮੈਂ ਸਾਈਨ ਨਹੀਂ ਕੀਤੇ, ਫਿਰ ਪੁਲਿਸ ਵਾਲਿਆਂ ਨੂੰ ਵੀ ਫੜਨਾ ਚਾਹੀਦਾ ਕਿ ਤੁਸੀਂ ਸਾਈਨ ਕਿਉਂ ਨਹੀਂ ਕਰਵਾਏ ਉਦੋਂ FIR ਤੇ ਜੇ ਸਾਈਨ ਹੋਏ ਆ ਤੇ ਟੈਸਟ ਕਰਵਾ ਲਏ ਜਾਣ, ਫੋਰੈਂਸਿਕ ਲੈਬੋਰਟਰੀ ਤੋਂ ਉਹ ਚੈੱਕ ਹੋ ਜਾਂਦੇ ਆ, ਜਿੱਥੋਂ ਰਾਈਟਿੰਗ ਚੈੱਕ ਹੁੰਦੀ ਆ ਤੇ ਕੀ ਸਾਈਨ ACBB ਦੇ ਆ। ਜੇ ACBB ਦੇ ਆ ਤਾਂ ਫਿਰ ਇਹਦੇ ਤੇ ਉਲਟੀ ਕਾਰਵਾਈ ਕਰਨੀ ਚਾਹੀਦੀ ਆ। ਔਰ ਜੇ ਇਹ ਵੀਡੀਓ ਦੇ ਵਿੱਚ ਹੈ ਨਹੀਂ ਬੀਬੀ, ਕਿਉਂਕਿ ਲੰਗਾ ਨੇ ਤੇ ਅੱਜ ਵੀ ਨਹੀਂ ਕਿਹਾ ਕਿ ਵੀਡੀਓ ਦੇ ਵਿੱਚ ਮੈਂ ਹੈ ਨਹੀਂ ਗਾ, ਉਹ ਤੇ ਅਜੇ ਵੀ ਤੱਕ ਵੀ ਨਹੀਂ ਕਹਿੰਦਾ ਕਿ ਵੀਡੀਓ ਚ ਮੈਂ ਹੈ ਨਹੀਂ ਗਾ। ਪਹਿਲਾਂ ਕਹਿੰਦਾ ਸੀ ਕਿ ਧੌਣ ਅੱਜ ਕੱਲ ਉਲਟ ਪੁਲਟ ਲੱਗ ਜਾਂਦੀ ਆ, ਪਰ ਬਾਅਦ ਦੇ ਵਿੱਚ ਨਿਸਲ ਹੋ ਕੇ ਬਹਿ ਗਿਆ ਸੀਗਾ। ਪਰ ਉਹ ਦੱਸੇ ਕਿ ਹਾਂ ਭਾਈ ਇਸ ਵੀਡੀਓ ਦੇ ਵਿੱਚ ਕੌਣ ਸੀਗਾ, ਜੇ ਵੀਡੀਓ ਦੇ ਵਿੱਚ ਉਹ ਬੀਬੀ ਹੈ ਨਹੀਂ ਗੀ। ਸੋ ਮਾਮਲਾ ਕੁੱਲ ਮਿਲਾ ਕੇ ਸਾਫ਼ ਹੀ ਹੈ ਤੇ ਅਸਲ ਦੇ ਵਿੱਚ ਕੁਛ ਨਾ ਕੁਛ ਹੈ ਜਿਹੜਾ ਪਰਦੇ ਦੇ ਪਿੱਛੇ ਐਸਾ ਹੋਇਆ, ਐਸਾ ਵਾਪਰਿਆ। ਹੁਣ ਉਸ ਬੀਬੀ ਤੇ ਦਬਾਅ ਬਣਿਆ, ਕੀ ਪਤਾ ਕਰਨ ਦੀ ਜ਼ਰੂਰਤ ਹੈ। ਅਸੀਂ ਇਸ ਪੱਖ ਤੋਂ ਵੀ ਸੋਚ ਸਕਦੇ ਹਾਂ ਕਿ ਕੀ ਉਸ ਬੀਬੀ ਤੇ ਕੋਈ ਦਬਾਅ ਤੇ ਨਹੀਂ ਬਣਾਇਆ ਗਿਆ। ਜੇ ਦਬਾਅ ਨਹੀਂ ਬਣਿਆ ਤੇ ਕੀ ਉਸ ਬੀਬੀ ਨੂੰ ਇਸ ਚੀਜ਼ ਲਈ ਰਜ਼ਾਮੰਦ ਕੀਤਾ ਗਿਆ? ਦੋਵਾਂ ਹੀ ਸੂਰਤਾਂ ਦੇ ਵਿੱਚ ਉਹ ਕਾਰਵਾਈ ਜਿਹੜੀ ਹੈ ਕੋਰਟ ਦੀ ਉਹ ਹੋਣੀ ਚਾਹੀਦੀ ਹੈ। ਪੁੱਛਣਾ ਚਾਹੀਦਾ ਕਿ ਇਹ ਗਵਾਹ ਕਿਉਂ ਮੁੱਕਰ ਰਿਹਾ। ਜੇ ਉਹ ਦਬਾਅ ਦੇ ਵਿੱਚ ਆ ਤਾਂ ਉਹਨੂੰ ਪ੍ਰੋਟੈਕਟ ਕਰਨਾ ਚਾਹੀਦਾ, ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਜੋ ਬਣਦੀ ਹੈ। ਤੇ ਜੇ ਗਵਾਹ ਇਸ ਤਰ੍ਹਾਂ ਬੇਵਕੂਫ ਹੋਣਾ ਰਿਹਾ ਕਾਨੂੰਨ ਤਾਂ ਫਿਰ ਤਾਂ ਵੀ ਕਾਰਵਾਈ ਕਰਨੀ ਚਾਹੀਦੀ ਹੈ। ਪਰ ਇਸ ਵਾਰੀ ਜਿਹੜੀ ਕਾਰਵਾਈ ਹੈ ਉਹ ਉਲਟੀ ਉਹਦੇ ਤੇ ਹੋਣੀ ਚਾਹੀਦੀ ਹੈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦੀ ਨਿਯੁਕਤੀ ਤੇ ਬੀਰ ਦਵਿੰਦਰ ਨੇ ਉਂਗਲੀ ਉਠਾਈ। ਦੇਖੋ ਇਹਨਾਂ ਨੇ ਨਾ ਇੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਚੇਅਰਮੈਨ ਲਾਇਆ, ਉਹਦਾ ਨਾਮ ਹੈ ਮਨੋਹਰ ਕਾਂਤ ਕਲੋਈਆ। ਔਰ ਇਹ ਜਿਹੜਾ ਨਾਮ ਆ ਆਮ ਤੌਰ ਤੇ ਅਸੀਂ ਸੁਣਿਆ ਨਹੀਂ, ਵੈਸੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕਿ ਹਰੇਕ ਰੰਗ ਢੰਗ ਦਾ ਬੰਦਾ ਰਹਿੰਦਾ, ਬਹੁਤਾ ਕਿਸੇ ਨੇ ਗੌਰ ਨਹੀਂ ਕੀਤਾ। ਪਰ ਹੌਲੀ ਹੌਲੀ ਹੁਣ ਇਹ ਵਾਈ ਸਵਾਈ ਬਾਹਰ ਨਿਕਲੀ ਹੈ ਕਿ ਇਹ ਬੰਦਾ ਜਿਹੜਾ ਇਹ ਰਾਜਸਥਾਨ ਦਾ। ਔਰ ਸਭ ਤੋਂ ਪਹਿਲਾਂ ਜਿਹੜੀ ਉਂਗਲ ਚੁੱਕੀ ਆ ਉਹ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਚੁੱਕੀ ਇਸ ਨਿਯੁਕਤੀ ਤੇ। ਉਹ ਕਹਿੰਦਾ ਕਿ ਇਹ ਜਿਹੜੀ ਨਿਯੁਕਤੀ ਆ ਇਹ ਹੋਈ RSS ਤੇ ਪ੍ਰਭਾਵ ਲਿਖਿਆ। ਔਰ ਉਹ ਤੇ ਇੱਥੋਂ ਤੱਕ ਕਹਿੰਦਾ ਕਿ ਇਹਦਾ ਪੰਜਾਬੀ ਦੇ ਨਾਲ ਕੋਈ ਵਾਹ ਵਾਸਤਾ ਹੈ ਨਹੀਂ ਗਾ। ਔਰ ਇਹ ਸਾਰਾ ਕੁਛ ਜਿਹੜਾ ਕੀਤਾ ਕਰਾਇਆ ਗਿਆ RSS ਦੇ ਕਹਿਣ ਤੇ ਕੀਤਾ ਗਿਆ, RSS ਦੇ ਸੰਕੇਤ ਤੇ ਕੀਤਾ ਗਿਆ। ਦੇਖੋ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਬਹੁਤ ਬੈਕਫੁੱਟ ਤੇ ਚਲਾ ਗਿਆ। ਪਹਿਲਾ ਜਵਾਬ ਤੇ ਉਹਨੂੰ ਇਹ ਦੇਣਾ ਪਊਗਾ। ਦੇਖੋ ਭਾਸ਼ਾ ਦਾ ਕੋਈ ਚੱਕਰ ਨਹੀਂ ਹੈ, ਕੋਈ ਪੰਜਾਬੀ ਕੋਈ ਨਾਨ ਪੰਜਾਬੀ ਆ। ਜਿਹੜਾ ਕ੍ਰਿਸ਼ਨ ਕੁਮਾਰ ਆ ਉਹ ਵੀ ਤੇ ਦੇਖੋ ਕਿਸ ਤਰੀਕੇ ਦਾ ਇੱਥੇ ਕੰਮ ਕਰੀ ਜਾਂਦਾ। ਹੋਰ ਕਿੰਨੇ ਅਫਸਰ ਆ ਜਿਹੜੇ ਪੰਜਾਬੀ ਮੂਲ ਦੇ ਨਹੀਂ। ਇੱਥੇ ਪੰਡਤ ਰੇਨਰਾਓ ਵੀ ਹੈ ਜਿਹੜਾ ਪੰਜਾਬੀ ਲਈ ਲੜਾਈ ਲੜਨ ਡਿਆ, ਕੰਨੜ ਮੂਲ ਦਾ। ਭਾਸ਼ਾ ਦਾ ਕੋਈ ਚੱਕਰ ਨਹੀਂ। ਪਰ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਦੋ ਚੀਜ਼ਾਂ ਸਾਫ਼ ਕਰਨੀਆਂ ਪੈਣਗੀਆਂ ਇੱਥੇ ਕਿ ਕੀ ਕੋਈ ਕਾਬਲ ਅਫਸਰ ਪੰਜਾਬ ਦੇ ਵਿੱਚ ਬਚਿਆ ਹੀ ਨਹੀਂ ਜਿਹੜਾ ਕਦੇ ਇਹ ਇੱਕ ਰਿਟਾਇਰਡ ਅਧਿਕਾਰੀ ਦੇ ਮਗਰ ਪੈ ਜਾਂਦਾ ਕਿ ਇਹਨੂੰ ਮੈਂ ਘਰੋਂ ਸੱਦ ਕੇ ਗੱਡੀ ਤੇ ਬਿਠਾਉਣਾ ਹੀ ਬਿਠਾਉਣਾ, ਚਾਹੇ ਹਾਈ ਕੋਰਟ ਦੇ ਵਿੱਚ ਜਨਤਾ ਦਾ ਜਿੰਨਾ ਮਰਜ਼ੀ ਪੈਸਾ ਰੋੜਨਾ ਪੈ ਜਾਵੇ। ਕਦੇ ਇਹ ਚੱਕ ਕੇ ਰਾਜਸਥਾਨ ਦੀ ਯਾਤਰਾ ਤੇ ਨਿਕਲ ਜਾਂਦਾ ਕਿ ਮੈਂ ਉੱਥੋਂ ਕੋਈ ਐਸਾ ਚੇਅਰਮੈਨ ਖੋਜ ਕੇ ਲਿਆਉਣਾ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਚਲਾਇਆ ਕਰੂਗਾ। ਇਹ ਕੈਸੀ ਖੋਜ ਹੈ ਇਹਨਾਂ ਦੀ। ਅੱਗੇ ਲੈ ਕੇ ਆਏ ਆ ਤੇ ਉਸ ਖੋਜ ਤੇ ਵੀ ਸਵਾਲੀਆ ਨਿਸ਼ਾਨ ਕਿ RSS ਦਾ ਕੀਤਾ ਕਰਾਇਆ। ਇਹ ਕੈਪਟਨ ਅਮਰਿੰਦਰ ਸਿੰਘ ਨੂੰ ਸਾਫ਼ ਕਰਨਾ ਚਾਹੀਦਾ ਕਿ ਕੀ ਕੋਈ ਕਾਬਲ ਤੁਹਾਡੇ ਕੋਲ ਲੀਡਰ ਅਗਵਾਈ ਕਰਤਾ ਅਫਸਰ ਤੁਹਾਡੇ ਕੋਲ ਹੈ ਨੀ ਗਾ। ਜੇ ਤੁਸੀਂ ਇੰਪੋਰਟ ਹੀ ਕਰਨ ਲੱਗ ਪਏ ਹੋ ਤਾਂ ਘੱਟੋ ਘੱਟ ਇਹ ਦੱਸੋ ਕਿ ਜਿਹੜੀ ਆਹ ਫੌਜ ਫਿਰਦੀ ਹੈ ਇੱਥੇ ਅਫਸਰਾਂ ਦੀ ਇਹ ਕਿਸ ਕੰਮ ਕਰਨੀ, ਇਹਨਾਂ ਤੋਂ ਨਰਮਾ ਗਣਾਉਣਾ ਪਈ। ਦੂਜੀ ਚੀਜ਼ ਜਿਹੜੀ ਹੈ RSS ਬਾਰੇ ਇਹਨਾਂ ਨੂੰ ਸਾਫ਼ ਕਰਨਾ ਚਾਹੀਦਾ ਕਿਉਂਕਿ ਬੀਰ ਦਵਿੰਦਰ ਸਿੰਘ ਨੇ ਸਿੱਧੇ ਤੌਰ ਤੇ ਕਿਹਾ ਕਿ ਇਹਦਾ ਪਿਛੋਕੜ ਹੈ ਜਿਹੜਾ ਉਹ RSS ਨਾਲ ਜੁੜਿਆ। ਦੇਖੋ RSS ਨਾਲ ਕਿਸੇ ਦੀ ਵਿਚਾਰਕ ਮਤਭੇਦਤਾ ਹੋ ਸਕਦੀ ਹੈ, ਕਿਸੇ ਦੀ ਕੋਈ ਜ਼ਿਆਦਤੀ ਨਫ਼ਰਤ ਹੋ ਸਕਦੀ ਹੈ, ਪਰ RSS ਦਾ ਇੱਕ ਏਜੰਡਾ ਜਿਹੜਾ ਉਹਦੀ ਵਿਰੋਧਤਾ ਉਹਦੀ ਮੁਖਾਲਫਤ ਹਰੇਕ ਬੰਦਾ ਕਰਦਾ। ਔਰ ਉਹ ਏਜੰਡਾ ਕੀ ਹੈ ਕਿ ਸਕੂਲੀ ਸਿਲੇਬਸ ਦੇ ਨਾਲ ਛੇੜਛਾੜ ਕਰਨੀ। ਇਸ ਗੱਲ ਦਾ ਬਣਿਆ ਰਹੂਗਾ ਕਿਉਂਕਿ ਰਾਜਸਥਾਨ ਦੇ ਵਿੱਚ ਵੀ ਹੋਈ ਹੈ ਇਤਿਹਾਸ ਨਾਲ ਛੇੜਛਾੜ, ਮਹਾਰਾਸ਼ਟਰ ਦੇ ਵਿੱਚ ਵੀ ਹੋਈ ਹੈ ਔਰ ਉੱਤਰ ਪ੍ਰਦੇਸ਼ ਦੇ ਵਿੱਚ ਵੀ ਹੋਈ ਹੈ। ਤਿੰਨਾਂ ਰਾਜਾਂ ਦੇ ਵਿੱਚ ਹੋ ਚੁੱਕੀ ਹੈ। ਔਰ ਇੱਥੇ ਜੇਕਰ ਕੋਈ RSS ਦੇ ਪਿਛੋਕੜ ਵਾਲਾ ਬੰਦਾ ਕੱਲ ਨੂੰ ਕੋਈ ਇਸ ਤਰ੍ਹਾਂ ਦੀ ਗੜਬੜੀ ਹੁੰਦੀ ਹੈ, ਭਾਵੇਂ ਉਹਦੀ ਨਿਗਰਾਨੀ ਹੇਠ ਨਾ ਵੀ ਹੋਈ ਹੋਵੇ, ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬਹੁਤ ਔਖਾ ਹੋ ਜੂ, ਫਿਰ ਦੂਜਿਆਂ ਨੂੰ ਜਵਾਬ ਦੇਣਾ ਵੀ ਬਹੁਤ ਔਖਾ ਹੋ ਜੂ।
ਸੋ ਇਹਨਾਂ ਨੂੰ ਹੁਣੇ ਜਵਾਬ ਦੇਣਾ ਚਾਹੀਦਾ ਕਿ ਅਸਲ ਦੇ ਵਿੱਚ ਹਕੀਕਤ ਕੀ ਆ। ਔਰ ਦੂਜੀ ਚੀਜ਼ ਇਹ ਆ ਕਿ RSS ਦਾ ਅੱਗੇ ਇਹਨਾਂ ਨੇ VC ਬਿਠਾ ਕੇ ਵੇਖ ਲਿਆ ਨਾ ਨਜ਼ਾਰਾ। ਆ ਪਿੱਛੇ ਜੇ ਤੁਸੀਂ ਸੁਣਿਆ ਹੋਣਾ ਰਜਨੀਸ਼ ਅਰੋੜਾ ਜਿਹਨੇ ਸਾਰਾ ਕੁਛ ਹੜੱਪ ਕਰ ਲਿਆ ਉੱਥੇ ਬੈਠੇ ਬੈਠੇ ਨੇ। ਸੋ ਉਹ ਵੀ RSS ਦੇ ਪਿਛੋਕੜ ਵਾਲਾ ਸੀਗਾ। ਸੋ RSS ਦੇ ਪਿਛੋਕੜ ਵਾਲੇ ਇਹ ਨਹੀਂ ਹੈਗਾ ਕਿ ਬੜੇ ਉਹ ਇਮਾਨਦਾਰ ਨੇ, ਬੜੇ ਵਫਾਦਾਰ ਨੇ, ਉਹਨਾਂ ਦੇ ਗਲ ਦੇ ਵਿੱਚ ਕੋਈ ਲੌਕਟ ਪਾਇਆ ਹੋਇਆ ਇਹੋ ਜਿਹਾ ਜਿਹਦੇ ਉੱਤੇ ਗਰੰਟੀ ਲਿਖੀ ਹੋਈ ਹੈ ਕਿ ਉਹਦੀ ਰੂਹ ਹੈ ਜਿਹੜੀ ਬੜੀ ਪਾ ਕੇ ਮੁਕੱਦਸ ਹੈ, ਸ਼ੁੱਧ ਆ। RSS ਵਾਲੇ ਵੀ ਭ੍ਰਿਸ਼ਟ ਹੋ ਸਕਦੇ ਆ, RSS ਵਾਲੇ ਵੀ ਬੇਈਮਾਨ ਹੋ ਸਕਦੇ। ਰਜਨੀਸ਼ ਅਰੋੜਾ ਜਿਹੜਾ ਉਹਦੀ ਇੱਕ ਉਦਾਹਰਨ ਆ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲੀ ਗੱਲ ਤੇ ਸਾਫ਼ ਕਰਨਾ ਚਾਹੀਦਾ ਕਿ ਹਾਂ ਭਾਈ ਇਹ ਕੌਣ ਹੈ ਬੰਦਾ, ਇਹਦਾ ਪਿਛੋਕੜ ਕੀ ਆ। ਜੇ ਉਹ ਨਹੀਂ ਕਰਦੇ ਤਾਂ ਫਿਰ ਦੂਜੀ ਗੱਲ ਕਹਿਣ ਦਾ ਮਤਲਬ ਹੀ ਨਹੀਂ। ਫਿਰ ਤੇ ਦੂਜੀ ਗੱਲ ਇੱਕ ਹੋਰ ਕਰਨੀ ਚਾਹੀਦੀ ਹੈ ਜਿਹੜੀ ਮੈਂ ਅਕਸਰ ਕਰਿਆ ਕਰਦਾ ਕਿ ਅਸੀਂ ਫਿਰ ਇਹ ਫਰਕ ਮਿਟਾ ਦਈਏ ਕਿ ਉੱਤੇ ਸਰਕਾਰ ਕਿਸੇ ਦੀ ਚੱਲਦੀ ਹੈ, ਹੇਠਾਂ ਕਿਸੇ ਦੀ। ਫਿਰ ਇੱਦਾਂ ਹੀ ਸਮਝ ਲਿਆ ਕਰੀਏ ਜਾਂ ਇੱਦਾਂ ਹੀ ਮਹਿਸੂਸ ਕਰ ਲਿਆ ਕਰੀਏ ਕਿ ਇੱਥੇ ਭਾਜਪਾ ਦੀ B ਟੀਮ ਖੇਡਦੀ ਪਈ ਆ, ਉੱਤੇ ਕਾਂਗਰਸ ਦੀ B ਟੀਮ ਬੈਠੀ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਪੰਜਾਬ ਸਰਕਾਰ ਨਸ਼ੇ ਵਿਰੁੱਧ ਪ੍ਰੋਗਰਾਮ ਚਲਾਏਗੀ। ਕੈਪਟਨ ਨੇ ਗੈਂਗਸਟਰਾਂ ਨੂੰ ਫੇਰ ਧਮਕੀ ਦਿੱਤੀ ਤੇ ਗੁੰਡਾ ਟੈਕਸ ਬਾਰੇ ਵੀ ਹੁਕਮ। ਦੇਖੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਪ੍ਰੋਗਰਾਮ ਲਿਖਿਆ ਠੀਕ ਆ। ਇਹਨਾਂ ਨੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਇਹ ਪ੍ਰੋਗਰਾਮ ਲਾਂਚ ਕਰਨਾ। ਇਹਦੇ 'ਚ ਇਹਨਾਂ ਨੇ ਹੁਕਮ ਦਿੱਤੇ ਡਿਪਟੀ ਕਮਿਸ਼ਨਰਾਂ ਨੂੰ ਔਰ SSPs ਨੂੰ ਕਿ ਤੁਸੀਂ ਇੱਕ ਪ੍ਰੋਗਰਾਮ ਚਲਾਓ ਜਿਹਦਾ ਨਾਂ ਇਹਨਾਂ ਨੇ ਰੱਖਿਆ ਡਰੱਗ ਅਬਿਊਜ਼ ਪ੍ਰੀਵੈਂਸ਼ਨ ਆਫਿਸਰ, ਸ਼ਾਇਦ ਇਸ ਤਰ੍ਹਾਂ ਦਾ। ਸੋ ਉਹ ਪ੍ਰੋਗਰਾਮ ਇਹਨਾਂ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਦਿੱਤਾ, SSPs ਨੂੰ ਦਿੱਤਾ ਕਿ ਤੁਸੀਂ ਹਰੇਕ ਜ਼ਿਲ੍ਹੇ ਦੇ ਵਿੱਚ ਵੱਡਾ ਇੱਕ ਸਮਾਗਮ ਕਰੋ ਔਰ ਉਹਦੇ 'ਚ ਸਾਰੀਆਂ ਜਾਣਕਾਰੀਆਂ ਨਸ਼ੇ ਨਾਲ ਜੁੜੀਆਂ ਜਿਹੜੀਆਂ ਸਾਂਝੀਆਂ ਕਰੋ। ਇਹ ਠੀਕ ਆ, ਮੈਂ ਸਮਝਦਾ ਕਿ ਇਹ ਇਹਨਾਂ ਦਾ ਕੰਮ ਠੀਕ ਆ। ਪਰ ਰੌਲਾ ਇਹ ਹੈ ਨਾ ਕਿ ਜ਼ਿਲ੍ਹਾ ਪੱਧਰੀ ਸਮਾਗਮਾਂ 'ਚ ਉੱਥੇ ਨਸ਼ੇੜੀ ਪਹੁੰਚੇਗਾ ਕੌਣ? ਉੱਥੇ ਬੁੱਧੀਜੀਵੀ ਹੁੰਦੇ ਆ, ਉਹ ਚਾਹ ਦੇ ਨਾਲ ਮੱਠੀਆਂ ਛੱਕ ਕੇ ਪਕੌੜੇ ਛੱਕ ਕੇ ਮੁੜਾਉਂਦੇ ਆ ਜਾਂ ਜਿਹਨਾਂ ਦੀ ਡਿਊਟੀ ਲੱਗੀ ਹੁੰਦੀ ਆ। ਮੈਂ ਐਸੇ ਸਮਾਗਮ ਬਹੁਤ ਵੇਖੇ ਆ, ਮੈਂ ਅਟੈਂਡ ਵੀ ਕੀਤੇ ਆ। ਇਹ ਵੀ ਇੱਕ ਸਮੱਸਿਆ ਹੈ ਪੰਜਾਬ ਦੀ ਕਿ ਜ਼ਿਲ੍ਹਾ ਪੱਧਰ ਤੇ ਸਮਾਗਮ ਕਰਾਉਣਗੇ, ਪੈਸਾ ਕਰਾਉਣਗੇ। ਮੈਂ ਇਹਨਾਂ ਦੀ ਭਾਵਨਾ ਦੀ ਕਦਰ ਕਰਦਾ, ਕਿ ਚਲੋ ਇਹ ਕੰਮ ਤਾਂ ਠੀਕ ਕੀਤਾ ਇਹਨਾਂ ਨੇ, ਪਰ ਜ਼ਿਲ੍ਹਾ ਪੱਧਰ ਤੇ ਉੱਥੇ ਨਸ਼ਹਿਰੀ ਨਹੀਂ ਜਾਂਦੇ। ਤਾਂ ਜਦੋਂ ਪ੍ਰੋਗਰਾਮ ਨਸ਼ਹਿਰੀਆਂ ਲਈ ਹੈ, ਤੁਸੀਂ ਇਹ ਨਸ਼ਹਿਰੀਆਂ ਨੂੰ ਉੱਥੋਂ ਤੱਕ ਲਿਆਓਗੇ ਕਿਵੇਂ? ਸਭ ਤੋਂ ਵੱਡਾ ਸਵਾਲ ਤੁਹਾਡੇ ਤੱਕ ਇਹ ਜਾਂਦਾ ਹੈ। ਦੂਜੀ ਚੀਜ਼ ਇਹ ਆ ਕਿ ਜ਼ਿਲ੍ਹਾ ਪੱਧਰੀ ਸਮਾਗਮ ਜੇ ਕਰਵਾਉਣੀ ਹੈ, ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਪੇਂਡੂ ਪੱਧਰ ਤੇ ਲਿਜਾਣਾ ਚਾਹੀਦਾ। ਜ਼ਿਲ੍ਹਾ ਪੱਧਰ ਤੇ ਕਰਾ ਲਿਆ ਕਰਾਉਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਇਹਨਾਂ ਨੂੰ ਜਦੋਂ ਤੱਕ ਪੇਂਡੂ ਪੱਧਰ ਤੇ ਨਹੀਂ ਲਿਜਾਇਆ ਜਾਂਦਾ ਉਦੋਂ ਤੱਕ ਗੱਲ ਨਹੀਂ ਬਣੇਗੀ। ਸਰ ਅਸੀਂ ਜ਼ਿਆਦਾ ਨੁਕਤਾਚੀਨੀ ਨਾ ਕਰੀਏ ਕਿਉਂਕਿ ਇਹਨਾਂ ਦੀ ਪਹਿਲ ਹੈ, ਪਹਿਲ ਚੰਗੀ ਹੈ, ਨਤੀਜੇ ਦੇਖ ਲਈਏ। ਪਰ ਜਿਹੜਾ ਪਿਛਲਾ ਤਜਰਬਾ ਉਹ ਇਹੋ ਹੀ ਕਹਿੰਦਾ ਕਿ ਇਹੋ ਜਿਹੇ ਸਮਾਗਮਾਂ 'ਚ ਸਿਰਫ ਤੇ ਸਿਰਫ ਉਹ ਡਿਊਟੀ ਵਾਲੇ ਬੰਦੇ ਆਉਂਦੇ ਆ ਔਰ ਜਾਂ ਉਹ ਜਿਹੜੇ ਡਿਊਟੀ ਵਾਲੇ ਕਹਿ ਦਿੰਦੇ ਆ ਕਿ ਫਲਾਣਾ ਸਿਆ ਭਗਵੰਤ ਸਿਆ ਏਦਾਂ ਕਰੀ ਪਿੰਡੋਂ 5-10 ਬੰਦੇ ਚੜਾ ਲਿਆ ਯਾਰ, ਵੇਲੇ ਜੇ ਚੜਾ ਲਿਓ, ਨਾ ਹੋਇਆ ਤੇ ਸੱਥ 'ਚ ਜਿਹੜੇ ਤਾਸ਼ ਖੇਡਦੇ ਉਹਨਾਂ ਨੂੰ ਬਿਠਾ ਲਿਆ, ਤਾਸ਼ ਹੀ ਖੇਡਣੀ ਤੇ ਉਹ ਚ ਬਹਿ ਕੇ ਖੇਡੀ ਜਾਣਗੇ। ਸੋ ਇਹ ਇਸ ਤਰ੍ਹਾਂ ਦੇ ਸਮਾਗਮ ਜਿਹੜੇ ਨਾ ਨੇਪਰੇ ਚੜਾਏ ਜਾਂਦੇ ਆ। ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ ਆ ਕਿ ਜਿਹੜੇ ਗੈਂਗਸਟਰ ਆ, ਗਰੋਹਬਾਜ਼ ਆ, ਉਹ ਆਪਣੇ ਆਪ ਬੰਦਿਆਂ ਨੂੰ ਮੇਨ ਸਟ੍ਰੀਮ 'ਚ ਮੋੜ ਆਉਣਗੇ ਕਿ ਉਹਨਾਂ ਦਾ ਹਾਲ ਉਹਨਾਂ ਦੇ ਸਾਥੀਆਂ ਵਾਲਾ ਕੀਤਾ ਜਾਊਗਾ। ਇਹਦਾ ਮਤਲਬ ਆ ਕਿ ਤੁਸੀਂ ਐਨਕਾਊਂਟਰ ਕਰੋਗੇ, ਜੇ ਕੋਈ ਬੰਦਾ ਨਹੀਂ ਮੁੜਦਾ ਤਾਂ ਤੁਸੀਂ ਇਹਨੂੰ ਮਾਰੋਗੇ। ਤਾਂ ਇਹ ਜਿਹੜੀ ਧਮਕੀ ਹੈ ਨਾ ਕੈਪਟਨ ਅਮਰਿੰਦਰ ਸਿੰਘ ਦੀ, ਮੈਂ ਉਦੋਂ ਵੀ ਕਿਹਾ ਸੀ ਜਦੋਂ ਉਹਨਾਂ ਪਿੱਛੇ ਜੇ ਇੱਕ ਢੋਂਗ ਕੀਤਾ ਸੀਗਾ ਕਿ ਅਸੀਂ ਗੈਂਗਸਟਰਾਂ ਨੂੰ ਮੋੜ ਕੇ ਲਿਆਵਾਂਗੇ, ਅਸੀਂ ਕਲਾਕਾਰਾਂ ਦੀਆਂ ਮਿਹਨਤਾਂ ਕਰਾਂਗੇ। ਮੈਂ ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਗੱਲ ਤੇ ਗੋਲੀ ਇਕੱਠਿਆਂ ਨਹੀਂ ਚਲਾਈ ਜਾ ਸਕਦੀ। ਤੁਸੀਂ ਇੱਕ ਚੀਜ਼ ਨਹੀਂ ਚਲਾ ਸਕਦੇ ਹੋ, ਗੱਲ ਜਾਂ ਗੋਲੀ। ਤੁਸੀਂ ਗੱਲ ਵੀ ਚਲਾ ਰਹੇ ਹੋ ਨਾਲ ਗੋਲੀ ਵੀ ਚਲਾ ਰਹੇ ਹੋ, ਤਾਂ ਤੁਸੀਂ ਇਹ ਨਹੀਂ ਕਰ ਸਕਦੇ ਕਿ ਤੁਹਾਨੂੰ ਮਾਰ ਦਿਆਂਗੇ ਨਹੀਂ ਤਾਂ ਮੁੜਿਓ, ਇੱਦਾਂ ਨਹੀਂ ਆਉਂਦਾ ਕੋਈ। ਸੋ ਜ਼ਰੂਰਤ ਇਹ ਹੈ ਕਿ ਉਹਨਾਂ ਨੂੰ ਪਲੋਸ ਕੇ ਪਿਆਰ ਦੇ ਨਾਲ ਉਹਨਾਂ ਦੇ ਜਿਹੜੇ ਸਿਰ ਨੇ ਉਹਨਾਂ ਨੂੰ ਆਪਣੇ ਮੋਢੇ ਤੇ ਰੱਖ ਕੇ ਲਿਆਂਦਾ ਜਾਵੇ। ਸੋ ਇਸ ਤਰ੍ਹਾਂ ਕੀਤਾ ਜਾਵੇ। ਇਹ ਚੀਜ਼ਾਂ ਇਹ ਤੇ ਸ਼ਰੇਆਮ ਧਮਕੀ ਦੇ ਰਹੇ ਕਿ ਤੁਹਾਨੂੰ ਮਾਰ ਦਿਆਂਗੇ, ਇਹ ਗੱਲ ਕਰਨੀ ਵੀ ਨਹੀਂ ਚਾਹੀਦੀ ਕੈਪਟਨ ਅਮਰਿੰਦਰ ਸਿੰਘ ਨੂੰ। ਐਨਕਾਊਂਟਰ ਦੀ ਕੋਈ ਕਾਨੂੰਨ ਇਜਾਜ਼ਤ ਨਹੀਂ ਦਿੰਦਾ। ਤੁਸੀਂ ਕੌਣ ਹੁੰਦੇ ਹੋ ਕਿਸੇ ਦਾ ਹਸ਼ਰ ਉਹਨਾਂ ਵਰਗਾ ਕਰਨ ਲਈ? ਕਿਉਂਕਿ ਪਰਿਸਥਿਤੀਆਂ ਤੁਸੀਂ ਪਹਿਲਾਂ ਹੀ ਤੈਅ ਕਰ ਦਿੱਤੀਆਂ ਕਿ ਜਿੱਦਾਂ ਦੀਆਂ ਮਰਜ਼ੀਆਂ ਹੀ ਹੋਣ, ਅਸੀਂ ਉਹਨਾਂ ਦਾ ਹਾਲ ਇੱਦਾਂ ਦਾ ਕਰ ਦਿਆਂਗੇ ਕਿ ਮੇਨ ਸਟ੍ਰੀਮ 'ਚ ਨਾ ਆਏ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਥੋੜ੍ਹਾ ਜਿਹਾ ਸੋਚ ਕੇ ਚੱਲਣਾ ਚਾਹੀਦਾ ਇਸ ਮਾਮਲੇ 'ਚ। ਤੀਜੀ ਚੀਜ਼ ਜਿਹੜੀ ਇਹਨਾਂ ਨੇ ਕਹੀ ਆ ਗੁੰਡਾ ਟੈਕਸ ਬਾਰੇ, ਦੇਖੋ ਗੁੰਡਾ ਟੈਕਸ ਬਾਰੇ ਬੋਲੇ ਰਿਹਾ, ਚਲੋ ਇੰਨੀ ਬੜੀ ਖੁਸ਼ੀ ਆ,
ਲੱਗਦਾ ਤਾਂ ਇਦਾਂ ਸੀਗਾ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਦਾ ਮੂੰਹ ਹੀ ਕੀਤਾ ਗਿਆ, ਇਸ ਮੁੱਦੇ ਤੇ ਬੋਲਦੇ ਹੀ ਕੋਈ ਨਹੀਂ ਸਨ। ਹੁਣ ਇਹਨਾਂ ਨੇ ਹੁਕਮ ਦਿੱਤੇ ਆ ਤੇ ਜਿਹੜੇ ਡਿਪਟੀ ਕਮਿਸ਼ਨਰ ਆ ਜਾਂ ਜਿਹੜੇ ਹੋਰ ਵੱਡੇ ਅਫਸਰ ਆ, ਉਹਨਾਂ ਸਾਰਿਆਂ ਦੀ ਮੀਟਿੰਗ ਵੀ ਲਈ ਇਹਨਾਂ ਨੇ। ਤਾਂ ਇਹਨਾਂ ਨੇ ਸਾਰਿਆਂ ਨੂੰ ਕਿਹਾ ਕਿ ਭਾਈ ਦੇਖੋ, ਇਹ ਦ੍ਰਿੜਤਾ ਦੇ ਨਾਲ ਤੁਸੀਂ ਅਮਲ 'ਚ ਲਿਆਉਣਾ ਕਿ ਇਸ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪਰ ਦੂਜੀ ਚੀਜ਼ ਨਾਲ ਉਹਨਾਂ ਨੇ ਅੱਜ ਇਹ ਵੀ ਕਹੀ ਆ ਕਿ ਆਹ ਜਿਹੜੀ ਨਜਾਇਜ਼ ਮਾਈਨਿੰਗ ਹੁੰਦੀ ਆ ਇਹਨੂੰ ਵੀ ਰੋਕਿਆ ਜਾਵੇ। ਤੇ ਇਹਦਾ ਮਤਲਬ ਕਿ ਨਜਾਇਜ਼ ਮਾਈਨਿੰਗ ਹੁੰਦੀ ਹੈ, ਇਹਨਾਂ ਨੇ ਹੁਕਮ ਦਿੱਤੇ ਆ ਕਿ ਕਿਸੇ ਵੀ ਤਰੀਕੇ ਨਾਲ ਜਿਹੜੀ ਨਜਾਇਜ਼ ਖਨਨ ਹੁੰਦੀ ਹੈ ਇਹ ਨਹੀਂ ਹੋਣੀ ਚਾਹੀਦੀ। ਤਾਂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕੰਮ ਚੱਲਦਾ ਪਿਆ। ਔਰ ਇਹਨਾਂ ਦਾ ਆਪਣਾ ਕਾਂਗਰਸ ਦਾ ਇੱਕ ਵਿਧਾਇਕ ਹੈ ਜਿਹੜਾ ਉਹ ਕੈਮਰਿਆਂ ਸਾਹਮਣੇ ਤੀਜੇ ਦਿਨ ਬੋਲਦਾ ਹੁੰਦਾ ਕੀ ਕਰੀਏ ਜੀ, ਡਿਪਟੀ ਕਮਿਸ਼ਨਰ ਨੂੰ ਕਹਿੰਦੇ ਉਹ ਵੀ ਨਹੀਂ ਰੁਕਦੀ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਦੀ ਦੁਸ਼ਵਾਰੀਆਂ ਦਾ ਸਬੱਬ ਹੈ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਤੁਸੀਂ ਹੁਕਮ ਜੋ ਦੇ ਰਹੇ ਹੋ ਕਿ ਦ੍ਰਿੜ ਇੱਛਾ ਰੱਖ ਕੇ ਤੁਸੀਂ ਪੂਰੀ ਦ੍ਰਿੜਤਾ ਦੇ ਨਾਲ ਇਹ ਗੁੰਡਾਗਰਦੀ ਰੋਕਣੀ ਹੈ, ਜਦੋਂ ਤੁਹਾਡੇ ਕੋਲ ਤੁਹਾਡੀ ਹੀ ਇੱਕ ਯੂਨਿਟ ਦੀ ਖੁਫੀਆ ਤਾਲੀਆ ਰਿਪੋਰਟ ਪਹੁੰਚ ਚੁੱਕੀ ਹੈ ਕਿ ਆ ਬੰਦੇ ਤੁਹਾਡੇ ਗੁੰਡਾ ਵਸੂਲੀ ਕਰਦੇ ਆ, ਤੁਸੀਂ ਉਹਨਾਂ ਤੇ ਡਾਇਰੈਕਟ ਕਾਰਵਾਈ ਕਿਉਂ ਨਹੀਂ ਕਰਦੇ? ਯਾਨੀ ਇੱਕ ਪਾਸੇ ਉਹ ਜਿਵੇਂ ਹੁੰਦੇ ਆ ਨਾ ਕਿ ਆਪਣੀਆਂ ਕੱਛ ਦੇ ਅਗਲੇ ਦੀਆਂ ਹੱਥ 'ਚ, ਤੁਸੀਂ ਆਪਣੀਆਂ ਤੇ ਕੱਛ 'ਚ ਲੈ ਲਈਆਂ ਨੇ। ਇੱਕ ਤੇ ਅਕਾਲੀ ਤੇ ਪਰਚਾ ਦਰਜ ਕਰ ਦਿੱਤਾ, 2-4 ਤੇ ਹੋਰ ਕਰਕੇ ਕਹਿ ਦੇਣਗੇ ਕਿ ਅਸੀਂ ਬੜੇ ਸਖਤ ਕਦਮ ਚੁੱਕ ਲਏ। ਪਰ ਜਿੱਥੇ ਸਖਤ ਕਦਮ ਚੁੱਕਣ ਦੀ ਜ਼ਰੂਰਤ ਸੀ ਉੱਥੇ ਇਹਨਾਂ ਨੇ ਨਰਮ ਗੋਸ਼ਾ ਦਿਖਾਇਆ। ਸੋ ਇਸ ਨਰਮ ਗੋਸ਼ੇ ਨੂੰ ਗਰਮ ਗੋਸ਼ਾ ਕਰਨ ਦੀ ਜ਼ਰੂਰਤ ਹੈ। ਕੈਪਟਨ ਅਮਰਿੰਦਰ ਸਿੰਘ ਕੋਲੇ ਜਿਹੜੀ ਖੁਫੀਆ ਪੜਤਾਲੀਆ ਰਿਪੋਰਟ ਗਈ ਹੈ ਉਹਦੇ ਤੇ ਕਾਰਵਾਈ ਕਰਨ, ਜਾਂ ਪਬਲਿਕ ਦੇ ਵਿੱਚ ਇਸ ਚੀਜ਼ ਨੂੰ ਡਿਨਾਈ ਕਰਨ ਕਿ ਸਾਡੀ ਜਿਹੜੀ ਪੁਲਿਸ ਨੇ ਪੜਤਾਲੀਆ ਰਿਪੋਰਟ ਭੇਜੀ ਸੀ ਉਹ ਗਲਤ ਸੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਪਟੀਸ਼ਨ ਦੇ ਵਿੱਚ ਰਾਮ ਰਹੀਮ ਦੇ ਪਰਿਵਾਰ ਵਾਲਿਆਂ ਨੂੰ ਵੀ ਨਾਮਜ਼ਦ ਕੀਤਾ ਗਿਆ। ਮੈਨੂੰ ਲੱਗਦਾ ਕਿ ਪਰਿਵਾਰ ਨੂੰ ਵੀ ਡੋਬੇ ਇਹਨਾਂ ਨਾਲ। ਦੇਖੋ, ਇਹ ਜਿਹੜੀ ਪਟੀਸ਼ਨ ਪਈ ਹੈ ਕਿਹਦੇ ਵੱਲੋਂ ਪਈ ਹੈ ਇਹਦੀ ਪੂਰੀ ਜਾਣਕਾਰੀ ਨਹੀਂ ਮਿਲ ਸਕੀ, ਕਿਉਂਕਿ ਦੇਰ ਸ਼ਾਮ ਇਹ ਖਬਰ ਨਿਕਲੀ ਹੈ। ਡੇਲੀ ਪੋਸਟ ਵਾਲਿਆਂ ਨੇ ਖਬਰ ਜਿਹੜੀ ਹੈ ਉਹ ਸ਼ਾਇਦ ਕੀਤੀ ਹੈ, ਪਰ ਤਫਸੀਲਾਤ ਕਿਤੋਂ ਵੀ ਨਹੀਂ ਮਿਲੀ। ਮੈਂ ਕੋਸ਼ਿਸ਼ ਕੀਤੀ ਹੈ ਕਿ ਇਹਦਾ ਪਤਾ ਕੀਤਾ ਜਾਵੇ, ਨਹੀਂ ਮੈਂ ਨਹੀਂ ਜਾਣਕਾਰੀ ਹਾਸਿਲ ਕਰ ਸਕਿਆ ਕਿ ਕਿਸ ਸੱਜਣ ਵੱਲੋਂ ਪਾਈ ਗਈ ਹੈ ਜਾਂ ਕਿਸ ਸੰਗਠਨ ਵੱਲੋਂ ਪਾਈ ਗਈ ਹੈ। ਸਵੇਰੇ ਸਾਰੀਆਂ ਚੀਜ਼ਾਂ ਸਾਫ਼ ਹੋ ਜਾਣਗੀਆਂ। ਪਰ ਇਹਦਾ ਕੰਟੈਂਟ ਹੈ ਜਿਹੜਾ ਉਹ ਸਾਹਮਣੇ ਆ ਗਿਆ। ਇਹਦੇ ਵਿੱਚ ਗੁਜ਼ਾਰਿਸ਼ ਕੀਤੀ ਗਈ ਹੈ, ਕਿਉਂਕਿ ਉਹ ਕਹਿੰਦੇ ਆ ਜਦੋਂ ਡੇਰੇ ਦੇ ਵਿੱਚ ਇਹ ਸਾਰੀ ਵਿਉਂਤ ਬਣਾਈ ਜਾ ਰਹੀ ਸੀਗੀ ਕਿ ਕਿਵੇਂ ਪੰਚਕੂਲੇ ਦੇ ਵਿੱਚ ਅੱਗ ਲਾਉਣੀ ਆ, ਕਿਵੇਂ ਭੰਨਤੋੜ ਕਰਨੀ ਆ, ਤਾਂ ਇਸ ਸਾਜ਼ਿਸ਼ ਦੇ ਵਿੱਚ ਇਹਦਾ ਪਰਿਵਾਰ ਵੀ ਸ਼ਾਮਲ ਸੀ, ਕਿਉਂਕਿ ਇਹ ਸਾਰੀਆਂ ਚੀਜ਼ਾਂ ਨੂੰ ਜਾਣਦੇ ਸਨ, ਬੁੱਝਦੇ ਸਨ। ਤਾਂ ਇਹ ਪਟੀਸ਼ਨ ਚੱਲੀ ਗਈ ਆ। ਤਾਂ ਹੁਣ ਦੇਖੋ ਹਾਲਾਤ ਫਿਰ ਔਖੇ ਹੋ ਜਾਣਗੇ ਜੇ ਮੰਨ ਲਓ ਕੱਲ ਨੂੰ ਪਰਿਵਾਰ ਨੂੰ ਖਿੱਚਿਆ ਜਾਂਦਾ ਕਿਸੇ ਕਾਨੂੰਨੀ ਝਮੇਲੇ 'ਚ, ਤਾਂ ਉਹਨਾਂ ਦੀ ਆਪਣੀ ਜ਼ਿੰਦਗੀ ਹੈ, ਨਿੱਜੀ ਜ਼ਿੰਦਗੀ ਹੈ, ਤੇ ਬੱਚੇ ਆ ਜਿਹੜੇ ਮੈਰਿਡ ਨੇ, ਆਪਣੀ ਮੈਰਿਡ ਲਾਈਫ ਦੇ ਵਿੱਚ ਉਹ ਠੀਕ ਹੱਸਦੇ ਵਸਦੇ ਆ। ਤੇ ਜੇ ਕੱਲ ਨੂੰ ਪੰਗਾ ਪਾਤਾ ਤੇ ਉਹ ਵੀ ਮੁੜ ਕੇ ਕਾਨੂੰਨੀ ਪੇਚ ਦੇ ਵਿੱਚ ਫਸ ਜਾਣਗੇ। ਪਰ ਉਮੀਦ ਬੜੀ ਘੱਟ ਆ, ਕਿਉਂਕਿ ਅੱਗੇ ਜਿੰਨੀ ਵੀ ਹੋਈ ਹੈ ਤਫਤੀਸ਼ ਪੁਲਿਸ ਦੀ, ਉਹ ਪੁਲਿਸ ਦੀ ਤਫਤੀਸ਼ ਦੇ ਵਿੱਚ ਕਿਤੇ ਵੀ ਇਸ ਤਰ੍ਹਾਂ ਦਾ ਜ਼ਿਕਰ ਨਹੀਂ ਆਉਂਦਾ। ਪਰ ਦੂਜੀ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ ਕਿ ਕੋਰਟਾਂ ਇੱਥੋਂ ਦੀਆਂ ਠੀਕ ਕੰਮ ਕਰਦੀਆਂ ਪਈਆਂ। ਮਸਲਾਤ ਇੱਦਾਂ ਦੇ ਆ ਜਾਂਦੇ ਆ ਜਦੋਂ ਜੁਡੀਸ਼ਰੀ ਨੂੰ ਅਸੀਂ ਸਵਾਲਾਂ ਦੇ ਕਟਹਿਰੇ 'ਚ ਖੜਾ ਕਰਦੇ ਹਾਂ, ਤਾਂ ਆਮ ਤੌਰ ਤੇ ਕੋਰਟਾਂ ਠੀਕ ਠਾਕ ਕੰਮ ਕਰਦੀਆਂ। ਖਾਸ ਤੌਰ ਤੇ ਸਾਡੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ 'ਚ ਠੀਕ ਠਾਕ ਕੰਮ ਕੀਤਾ। ਮੰਨ ਲਓ ਕੱਲ ਨੂੰ ਕੋਈ ਝਮੇਲਾ ਇਹਦੇ ਟੱਬਰ ਨੂੰ ਪੈ ਵੀ ਜਾਂਦਾ, ਅਖੀਰੀ ਜਿਹੜੀ ਕਾਰਵਾਈ ਹੋਣੀ ਹੈ ਉਹ ਕਿੰਨਾ ਕਰਨੀ ਹੈ ਹਰਿਆਣੇ ਵਾਲਿਆਂ ਨੇ। ਔਰ ਹਰਿਆਣੇ ਵਾਲਿਆਂ ਦਾ ਹਾਲ ਕੀ ਹੈ ਕਿ ਆਪਾਂ ਇੱਕ ਖਬਰ ਕੀਤੀ ਸੀਗੀ ਸਾਂਝੀ ਸਰੋਤਿਆਂ ਦੇ ਨਾਲ ਕਿ ਦੇਸ਼ ਧਰੋਹ ਦੇ ਜਿਹੜੇ ਚਾਰਜਸ ਸੀਗੇ ਉਹ ਪ੍ਰੇਮੀਆਂ ਤੋਂ ਹਟਾ ਲਏ ਗਏ ਆ। ਹੁਣ ਅੰਦਰ ਦੀ ਖਬਰ ਇਹ ਆਉਂਦੀ ਪਈ ਆ ਕਿ ਅਸਲ ਦੇ ਵਿੱਚ ਉਹ ਚਾਰਜਸ ਇਸ ਕਰਕੇ ਹਟੇ ਸਨ ਕਿਉਂਕਿ ਜਿਹੜੀ ਹਰਿਆਣਾ ਪੁਲਿਸ ਸੀ ਉਹਨੇ ਪ੍ਰਕਿਰਿਆ ਦੇ ਮੁਤਾਬਕ ਇੱਕ ਖਾਨਾ ਪੂਰਤੀ ਸੀ, ਪ੍ਰਕਿਰਿਆ ਦੇ ਮੁਤਾਬਕ ਹਰਿਆਣਾ ਸਰਕਾਰ ਤੋਂ ਇਜਾਜ਼ਤ ਲੈਣੀ ਸੀਗੀ। ਤਾਂ ਕਮਾਲ ਦੀ ਗੱਲ ਹੈ ਕਿ ਹਰਿਆਣਾ ਸਰਕਾਰ ਨੇ ਇਹਨਾਂ ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ। ਔਰ ਦੂਜਾ ਉਦਾਹਰਨ ਮੈਂ ਤੁਹਾਨੂੰ ਦੇ ਦਿੰਦਾ ਔਰ ਗੱਲ ਖਤਮ ਕਰ ਦਿੰਦਾ ਕਿ ਵਿਪਾਸਨਾ ਜਿਸ ਦਿਨ ਆਈ ਹੈ 6.5 ਘੰਟੇ ਪੁਲਿਸ ਦੀ ਕਸਟਡੀ 'ਚ ਰਹਿੰਦੀ ਹੈ ਤੇ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਕਰਦੀ। ਜਦ ਉਹ ਚਲੇ ਜਾਂਦੀ ਹੈ ਤੇ ਫਿਰ ਆ ਕੇ ਉੱਥੇ ਬੂਹਾ ਖੜਕਾਉਂਦੀ ਹੈ ਦੂਜੇ ਥਾਣੇ ਦਾ ਕਿ ਵਿਪਾਸਨਾ ਬੀਬੀ ਨਹੀਂ ਦੇਖੀ, ਉਹ ਕਹਿੰਦੇ ਜੀ ਉੱਥੇ ਚਲੇ ਗਈ ਅੱਧਾ ਘੰਟਾ ਪਹਿਲਾਂ।
6 ਘੰटे सारा मीडिया जिवें श्री देवी की नहीं सी कवरेज करता पाया कि श्री देवी की मृतक देह यहाँ से चल गई है, यहाँ प्रस्थान कर गई है, इधरों निकल गई है, उधर बढ़ गई है। वो कई तो टब्बां च ही बड़े फिरदे आ उदम दे पत्रकार, वो टब्बां च वड़ के डुब के दिखाई जाते कि श्री देवी डुबी किदा। उदा ही ये रिपोर्टिंग भी हुई सी उस दिन कि विपासना जी पधार चुके हैं, आ चुके हैं, पसीना आ गया, ये हो गया, ये हो गया। तो 6 घंटे 6.5 घंटे उठाने कर रही है कि जी पुलिस ने गिरफ्तारी वारंट अपनी जेब च पा रखा सीगा, वो पता नहीं टैलीविजन से कार्टून वेंदी रही सारा दिन, उन्हें खबरां ही नहीं लाइया। ये खबरां ला लेंदी तो दिस पैना सीगा कि आ सारा कुछ वापरदा पिया, आके विपासना नूं गिरफ्तार कर सकते थे। जो चलेगी फिर हवा के कागज का टुकड़ा लहरा के गिरफ्तारी वारंट ला के वो वाजा मारते होने कि विपासना जी मुड़िया मुड़िया मुड़िया। सो ये हाल है उतों की पुलिस का, उतों की सरकार का, क्योंकि उतों की सरकार बड़ी फसी हुई सरकार आ। ਉਹਦੀ हालत इतों की जिवें भाजपा की गौरमेंट चली जाती सी ना अकालियां नाल, ते अखीर दे जिहड़े 2-3 सालां दे विच उन्हां दे हाल हो गए सी, उन्हां दे हाल उत्थे उही होए पए आ। सो वो हुण जाटां नूं भी मना रहे आ, वो हुण प्रेमियां नूं भी मना रहे आ। तां इस सूरत हाल दे विच जो परिस्थितियां बनदियां पईआं, इहदे विच कोर्ट जो मर्जी कर लवे, पर मैनूं लगदा कि इन्हां ने हुण डड्डा भोरना नहीं है, जिस तरह के संकेत मिलदे पए आ। जी जी। ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਭਾਈਚਾਰੇ ਦੀ ਅਨੋਖੀ ਮਿਸਾਲ ਪੇਸ਼ ਹੋਈ। ਦੇਖੋ ਬਰਨਾਲੇ ਦਾ ਪਿੰਡ ਮੂੰਮਿਆਂ ਜੀ, ਔਰ ਇਸ ਪਿੰਡ ਦੀ ਇੱਕ ਜਿਹੜੀ ਮਿਸਾਲ ਸਾਡੇ ਸਾਹਮਣੇ ਆਈ, ਮੇਰੇ ਖਿਆਲ ਦੇ ਨਾਲ ਉਹ ਪੂਰੇ ਭਾਰਤ ਦੀ ਮਿਸਾਲ ਬਣਨੀ ਚਾਹੀਦੀ ਹੈ। ਦੱਸਦੇ ਆ ਕਿ ਇੱਥੇ ਕੁਛ ਮੁਸਲਿਮ ਪਰਿਵਾਰ ਸਨ ਜੋ ਇਸਲਾਮ ਨੂੰ ਫੋਲੋ ਕਰਦੇ ਆ, ਉਹਨਾਂ ਦੇ ਕੋਲ अपनी जियारत करने लिए, अपनी पूजा करने लिए कोई जगह नहीं सी। ਤਾਂ ਦੱਸਦੇ ਆ ਕਿ ਮੰਦਿਰ ਦੇ ਵਿੱਚੋਂ 2 ਮਰਲੇ ਜਗ੍ਹਾ ਦਿੱਤੀ ਗਈ ਹੈ। ਪਰ ਕਮਾਲ ਦੀ ਗੱਲ ਹੈ ਕਿ ਜਿਹੜਾ ਇਨਫਰਾਸਟਰਕਚਰ ਬਣਾਉਣਾ ਸੀਗਾ ਉਹਦੇ ਲਈ ਗੁਰਦੁਆਰਾ ਕਮੇਟੀ ਨੇ ਪਹਿਲ ਕੀਤੀ ਹੈ। ਮਤਲਬ ਤਿੰਨੇ ਧਰਮ ਇਕੱਠੇ ਹੋ ਗਏ, ਮੰਦਿਰ ਨੇ ਜਗ੍ਹਾ ਦਿੱਤੀ ਆ, ਢਾਂਚੇ ਲਈ ਸਾਰਾ ਪੈਸਾ ਜਿਹੜਾ ਉਹ ਸਿੱਖ ਕਮੇਟੀ ਨੇ ਵੀ ਜਾਂ ਦੂਸਰੀਆਂ ਕਮੇਟੀਜ਼ ਨੇ ਵੀ ਇਕੱਠਾ ਕਰਕੇ ਦਿੱਤਾ, ਔਰ ਉਹਦੇ ਵਿੱਚ ਨਮਾਜ਼ ਜਾਂ ਜਿਹੜੇ ਹੋਰ ਧਾਰਮਿਕ ਰਹੁ ਰੀਤ ਨਿਭਾਉਣੇ ਨੇ ਉਹ ਨਿਭਾਉਣੇ ਨੇ ਮੁਸਲਮਾਨਾਂ ਨੇ। ਮਤਲਬ ਸਾਰੇ ਹੀ ਇੱਕ ਬਿਲਡਿੰਗ ਦੇ ਥੱਲੇ ਇਕੱਠੇ ਹੋ ਗਿਆ। ਤਾਂ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦੀ ਮਿਸਾਲ ਜਿਹੜੀ ਹੈ ਉਹ ਇੰਡੀਆ ਪੂਰੇ 'ਚ ਬਣਨੀ ਚਾਹੀਦੀ ਹੈ। ਜੰਮੂ ਕਸ਼ਮੀਰ 'ਚੋਂ ਵੀ ਇਸ ਤਰ੍ਹਾਂ ਦੀ ਇੱਕ ਮਿਸਾਲ ਸਾਹਮਣੇ ਆਈ ਸੀਗੀ ਕਿ ਕਸ਼ਮੀਰੀ ਪੰਡਤ ਜਦੋਂ ਉੱਥੋਂ ਹਿਜਰਤ ਕਰ ਗਏ ਤਾਂ ਇੱਕ ਮੰਦਿਰ ਸੀਗਾ, ਉਹ ਮੰਦਿਰ ਜਾਲਿਆਂ ਨਾਲ ਭਰ ਗਿਆ, ਬਹੁਤ ਬੁਰਾ ਹਾਲ ਹੋ ਗਿਆ। ਉੱਥੋਂ ਦੇ ਜਿਹੜੇ ਆਂਢ ਗੁਆਂਢ ਦੇ ਲੋਕ ਸੀਗੇ, ਸ਼ਿਵਰਾਤਰੀ ਤੇ ਉਹਨਾਂ ਨੇ ਮੰਦਿਰ ਖੋਲਿਆ ਔਰ ਸਾਰੇ ਮੰਦਿਰ ਨੂੰ ਕੱਚੀ ਲੱਸੀ ਨਾਲ ਧੋਤਾ ਸੀਗਾ ਮੁਸਲਮਾਨ ਪਰਿਵਾਰਾਂ ਨੇ। ਇਸ ਤਰ੍ਹਾਂ ਦੀ ਮਿਸਾਲ ਇੱਕ ਮੈਨੂੰ ਲੁਧਿਆਣੇ ਦੀ ਚੇਤੇ ਆਉਂਦੀ ਆ, ਉੱਥੇ ਨਾਲ ਪਿੰਡ ਸੀ, ਸ਼ਾਇਦ ਹਾਂਸ ਪਿੰਡ ਦਾ ਨਾਮ ਸੀਗਾ, ਉੱਥੇ ਵੀ ਇਸੇ ਤਰ੍ਹਾਂ ਦੀ ਇੱਕ ਮਸੀਤ ਬਣਾ ਕੇ ਦਿੱਤੀ ਗਈ ਸੀ ਉੱਥੇ ਵੀ ਮੁਸਲਮਾਨ ਪਰਿਵਾਰਾਂ ਲਈ। ਸੋ ਇਹ ਮਿਸਾਲਾਂ ਜਿਹੜੀਆਂ ਇਹ ਮਿਲਣੀਆਂ ਚਾਹੀਦੀਆਂ ਔਰ ਇਹ ਉਹਨਾਂ ਭਗਤਾਂ ਤੱਕ ਪਹੁੰਚਣੀਆਂ ਚਾਹੀਦੀਆਂ ਜਿਨ੍ਹਾਂ ਦੇ ਅੱਖਾਂ ਤੇ ਨਫ਼ਰਤ ਦੇ ਖੋਪੇ ਚੜੇ ਹੋਏ ਆ, ਖਾਸ ਵਿਚਾਰਧਾਰਾ ਦੇ ਭਗਤ ਬਣ ਕੇ ਅੰਨੇ ਹੋ ਚੁੱਕੇ ਆ। ਉਹਨਾਂ ਨੂੰ ਦੇਖਣਾ ਚਾਹੀਦਾ ਕਿ ਦੇਖੋ ਇੱਥੇ ਲੋਕ ਰਲ ਮਿਲ ਕੇ ਰਹਿਣਾ ਚਾਹੁੰਦੇ, ਲੋਕ ਇਤਫਾਕ ਨਾਲ ਰਹਿਣਾ ਚਾਹੁੰਦੇ, ਭਾਈਚਾਰੇ ਨਾਲ ਰਹਿਣਾ ਚਾਹੁੰਦੇ, ਇਹਨਾਂ ਨੂੰ ਰਹਿਣ ਦਿਓ। ਔਰ मैं तो कहूँगा को जिम्मे किसी ने क्या सीखा ना कि मुझे वजह ना दो हिंदू या मुसलमान होने की, मुझे तो सिर्फ तलीम चाहिए एक इंसान होने की। सो इंसान होने की तलीम दो किसी ने हिंदू होने की या मुसलमान होने की तलीम ना दो। जी जी जी। तो मिंटू जी बहुत बहुत तुहाडा धन्नवाद, तुसीं साडे नाल जुड़े इन्हां खबरां बारे सानूं विस्तार जानकारी दित्तियां। अगली वार तक लई बड़ी मेहरबानी, बहुत प्यार भरी सत श्री अकाल जी। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਖਾਲਸਾ ਟਰੱਕ ਟਰਾਂਸਪੋਰਟ ਵਾਲਿਆਂ ਨੂੰ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ I-5 ਤੇ 11 ਵੈਸਟਰਨ ਸਟੇਟਸ ਦੇ ਹਨ। 50